ਕਾਫੀ ਕੰਮ ਕਰਿਆ ਹੜ੍ਹਾਂ ਦੇ ਵਿੱਚ, ਕਾਫੀ ਨਜ਼ਰ ਆਏ। ਹੁਣ ਕੀ ਹਾਲਾਤ ਨੇ ਉਧਰਲੇ? ਭਾਵੇਂ ਨੁਕਸਾਨ ਹੋਇਆ, ਪਰ ਜਿਸ ਹਿਸਾਬ ਨਾਲ ਪਾਣੀ ਆਇਆ ਸੀ ਜਾਂ ਪਿਛਲਾ ਰਿਕਾਰਡ ਸੀਗਾ 16-17 ਫੁੱਟ ਦਾ 26 ਫੁੱਟ ਤੇ ਜਾ ਕੇ ਵੀ ਉਹ ਨੁਕਸਾਨ ਘੱਟ ਹੋਇਆ। ਕਈ ਘਰਾਂ ਦਾ ਨੁਕਸਾਨ ਹੋਇਆ, ਉਹਦੀ ਅਸੀਂ ਉਨੀ ਮੈਂ ਆਪ ਬਣਦਾ ਵੀ ਭਰਪਾਈ ਨਹੀਂ ਕਰ ਸਕੇ ਜਿੰਨੀ ਕੁ ਉਹਨਾਂ ਦਾ ਨੁਕਸਾਨ ਹੋਇਆਗਾ। ਕੋਸ਼ਿਸ਼ ਬਹੁਤ ਕੀਤੀ ਹੈ। ਇਸ ਇਜਲਾਸ ਦੇ ਵਿੱਚ ਕੋਈ ਇਹਦੇ ਦੇ ਉੱਪਰ ਚਰਚਾ ਕਰਨੀ ਬਣਦੀ ਸੀ, ਜਿਹੜੀ ਕਿ ਪੰਜਾਬ ਨੇ ਮਾਰ ਚੱਲੀ ਇਸ ਹੜ੍ਹਾਂ ਦੇ ਵਿੱਚੋਂ ਦੀ ਗੁਜ਼ਰਿਆ ਪੰਜਾਬ। ਜਿਹੜੀ ਸਾਡੀ ਕਮੇਟੀ ਸੁਝਾਅ ਦੇ ਰਹੀ ਆ ਕਿ ਇਸ ਨੂੰ ਕਰੋ। ਹੁਣ ਤਾਂ ਤੁਸੀਂ ਕਹੋਗੇ ਕਿ ਪਹਿਲੀ ਵਾਰੀ ਹੋਇਆ ਕਿ ਹਰਿਆਣਾ ਵੀ ਮੰਨਦਾ। ਤੁਸੀਂ ਵੇਖਿਆ ਹੋਣਾ ਬੁਢਲਾਡੇ ਕੋਲੇ ਉਹ ਚਾਂਦਪੁਰੇ ਵਾਲਾ ਬੰਨ ਜਦੋਂ ਟੁੱਟਦਾ, ਉਹ ਹੈ ਵੈਸੇ ਜ਼ਮੀਨ ਹਰਿਆਣੇ ਦੀ ਆ, ਪਰ ਟੁੱਟ ਕੇ ਨੁਕਸਾਨ ਪੰਜਾਬ ਦਾ ਕਰਦਾ। ਬਣਾਲੀ ਸਾਹਿਬ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਕਾਫੀ ਕੰਮ ਕਰਿਆ ਹੜ੍ਹਾਂ ਦੇ ਵਿੱਚ, ਕਾਫੀ ਨਜ਼ਰ ਆਏ ਕਿ ਜਿੱਥੇ ਵੀ ਪਿੰਡ ਦੇ ਵਿੱਚ ਭੀੜ ਪੈਂਦੀ ਸੀ ਉੱਥੇ ਗੁਰਪ੍ਰੀਤ ਸਿੰਘ ਬਣਾਵਾਲੀ ਪਹੁੰਚ ਜਾਂਦੇ ਸੀ। ਹੁਣ ਕੀ ਹਾਲਾਤ ਨੇ ਉਧਰਲੇ? ਦੇਖੋ, ਜਿਹੜਾ ਕੁਦਰਤੀ ਦੀ ਕਰੋਪੀ ਸੀ ਬਹੁਤ ਵੱਡੀ ਸੀਗੀ, ਪਰ ਲੋਕਾਂ ਦੇ ਸਹਿਯੋਗ ਨਾਲ, ਸਰਕਾਰ ਦੇ ਸਹਿਯੋਗ ਨਾਲ ਅਸੀਂ ਹਾਲਾਤਾਂ 'ਤੇ ਕਾਬੂ ਪਾ ਕੇ ਵੀ ਰੱਖਿਆ। ਭਾਵੇਂ ਨੁਕਸਾਨ ਹੋਇਆ, ਪਰ ਜਿਸ ਹਿਸਾਬ ਨਾਲ ਪਾਣੀ ਆਇਆ ਸੀ ਜਾਂ ਪਿਛਲਾ ਰਿਕਾਰਡ ਸੀਗਾ 16-17 ਫੁੱਟ ਦਾ 26 ਫੁੱਟ ਤੇ ਜਾ ਕੇ ਵੀ ਉਹ ਨੁਕਸਾਨ ਘੱਟ ਹੋਇਆ। ਅਸੀਂ ਜਿਹੜੀ ਰੇਤ ਭਰੀ ਸੀਗੀ ਉਹ ਵੀ ਬਿਲਕੁਲ ਰੇਤ ਨਿਕਲ ਗਈ। ਜਿੱਥੇ ਸਰਕਾਰ ਨੇ ਸਹਿਯੋਗ ਦਿੱਤਾ ਉੱਥੇ ਸਮਾਜ ਸੇਵੀ ਸੰਸਥਾਵਾਂ ਨੇ ਵੀ ਬਹੁਤ ਵੱਡਾ ਸਹਿਯੋਗ ਦਿੱਤਾ ਗਾ। ਸੰਤ ਮਹਾਂਪੁਰਸ਼ਾਂ ਨੇ ਦਿੱਤਾ, NRI ਭਰਾਵਾਂ ਨੇ ਦਿੱਤਾ। ਤਾਂ ਲਗਭਗ ਜਿਹੜੀ ਫਸਲ ਸੀਗੀ, ਫਸਲ ਤਾਂ ਉਹਨਾਂ ਦੀ ਜਾ ਕੇ ਦੇਖੋਗੇ ਕਿ ਅੱਗੇ ਨਾਲੋਂ ਵੀ ਜ਼ਿਆਦਾ ਨਿਕਲੀ ਆ। ਪਾਣੀ ਦੇ ਕਰਕੇ ਪਾਣੀ ਥੱਲੇ ਸੁਧਾਰ ਹੋ ਜਾਂਦਾ, ਪਰ ਜਿਹੜਾ ਘਰਾਂ ਦਾ ਨੁਕਸਾਨ ਹੋਇਆ ਗਾ ਵਿੱਚ, ਘਰਾਂ ਦੀ ਜਿਹੜੀ ਭਰਪਾਈ ਆ ਗਈ ਉਹ ਅਸੀਂ ਕਹਿ ਸਕਦੇ ਹਾਂ, ਮੈਂ ਆਪਾਂ ਮੰਨਣ ਨੂੰ ਤਿਆਰ ਹਾਂ ਕਿ ਭਾਵੇਂ ਸਰਕਾਰ ਨੇ ਵੀ ਸਹਾਇਤਾ ਦਿੱਤੀ ਆ ਅਸੀਂ, ਪਰ ਇੱਕ ਵਾਰੀ ਜ਼ਿੰਦਗੀ 'ਚ ਘਰ ਇੱਕ ਵਾਰੀ ਬਣਦਾ। ਕਈ ਘਰਾਂ ਦਾ ਨੁਕਸਾਨ ਹੋਇਆ, ਉਹਦੀ ਅਸੀਂ ਉਨੀ ਮੈਂ ਆਪ ਮੰਨਦਾ ਵੀ ਭਰਪਾਈ ਨਹੀਂ ਕਰ ਸਕੇ ਜਿੰਨੀ ਕੁ ਉਹਨਾਂ ਦਾ ਨੁਕਸਾਨ ਹੋਇਆਗਾ। ਕੋਸ਼ਿਸ਼ ਬਹੁਤ ਕੀਤੀ ਆ। ਜਿਹੜਾ ਉਹ ਦੌਰ ਸੀ ਜਾਂ ਉਹ ਦਿਨ ਸੀਗੇ ਜਿਹੜੇ ਅੱਜ ਵੀ ਚੇਤੇ ਆਉਂਦੇ ਨੇ, ਰਾਤ ਨੂੰ ਕਈ ਵਾਰ ਪਿਆਂ ਨੂੰ ਸੁਪਨੇ ਆਉਂਦੇ ਹੋਣੇ ਨੇ ਵੀ ਆਹ ਦਿਨ ਸੀ ਜਿਹੜੇ, ਇਹ ਤਾਂ ਅਰਦਾਸ ਕਰਦੇ ਆ ਕਿ ਦੁਬਾਰਾ ਆਉਣ ਨਾ। ਬਿਲਕੁਲ ਜੀ। ਦੇਖੋ, ਐਡਾ ਵੱਡਾ ਜਿਹੜਾ ਸੀਗਾ ਨਾ ਕੁਦਰਤ ਦੀ ਕਰੋਪੀ ਜਾਂ ਇੰਨਾ ਪਾਣੀ ਜ਼ਿੰਦਗੀ 'ਚ ਕਦੇ ਨਹੀਂ ਆਇਆ ਸੀ। ਸਾਡੇ ਉੱਥੇ ਪੁਰਾਣਾ ਭਗਵਾਨਪੁਰ ਹੀਂਗ ਨੇ ਪੁਲ ਆ, ਤੁਸੀਂ ਵੀ ਹੜ੍ਹਾਂ ਦੌਰਾਨ ਕਵਰ ਕੀਤਾ। ਤਾਂ ਪੁਰਾਣੇ ਬਜ਼ੁਰਗ ਦੱਸਦੇ ਆ ਕਿ ਉਹ ਪੁਲ ਦੇ ਪਾਣੀ ਬਿਲਕੁਲ ਨਾਲ ਤਾਂ ਕੀ ਲੱਗਣਾ, 5 ਫੁੱਟ 6 ਫੁੱਟ ਥੱਲੇ ਚੱਲਿਆ ਸੀ, ਅਤੇ ਐਤਕੀ ਉਸ ਪੁਲ ਤੋਂ ਵੀ 2 ਫੁੱਟ ਪਾਣੀ ਉੱਪਰ ਚੱਲਿਆ। ਪਰ ਉਹਦੇ ਨਾਲ ਇੱਕ ਹੋਰ ਗੱਲ ਹੋ ਗਈ ਹੈ ਜਿਹੜੀ ਮੈਂ ਤੁਹਾਨੂੰ ਦੱਸਣ ਵਾਲਾ, ਕਿ ਕੁਛ ਨਾਲ ਲੱਗਦੇ ਕਿਸਾਨਾਂ ਨੇ ਉਹ ਬੰਨ੍ਹ ਵੀ ਖੋਰ ਲਿਆ ਸੀਗਾ ਵੀ ਕਿਹੜਾ ਪਾਣੀ ਆਉਂਦਾ ਗਾ, ਉਹਨੂੰ ਦਰਿਆ ਨੂੰ ਨਾਲੀ ਕਹਿਣ ਲੱਗ ਗਏ। ਸਾਡੇ ਵਾਲੇ ਪਾਸੇ ਤਾਂ ਤੁਸੀਂ ਵੇਖੋਗੇ ਨਾਲੀ ਕਹਿੰਦੇ ਆ, ਪਰ ਕੁਦਰਤ ਨੇ ਦੱਸਤਾ ਵੀ ਇਹ ਦਰਿਆ ਹੀ ਆ। ਤਾਂ ਅਸੀਂ ਹੁਣ ਜਿਹੜੀ ਕੋਸ਼ਿਸ਼ ਕਰ ਰਹੇ ਹਾਂ ਸਰਕਾਰ ਲੈਵਲ 'ਤੇ, ਇੱਕ ਤਾਂ ਉਹ ਦਰਿਆ ਜਿਹੜਾ ਗਾ ਨਾਲ ਲੋਕਾਂ ਦੀ ਜ਼ਮੀਨ ਵੀ ਖੁਰ ਕੇ ਲੈ ਗਿਆ। ਕਿਸੇ ਦਾ ਕਿੱਲਾ, ਕਿਸੇ ਦਾ 1.5 ਕਿੱਲਾ ਦਰਿਆ ਦੇ ਵਿੱਚ ਆ, ਅਤੇ ਕਿਸੇ ਥਾਂ 'ਤੇ ਦਰਿਆ ਨੇ ਆਪਦੀ ਜ਼ਮੀਨ ਛੱਡਤੀ, ਜਾਣੀ ਕਿ ਹੋਰ ਜਗ੍ਹਾ ਚਲਾ ਗਿਆ। ਤਾਂ ਇੱਕ ਤਾਂ ਅਸੀਂ ਜਿਹੜੀ ਮੈਂ ਨਿਸ਼ਾਨਦੇਹੀ ਕਰਵਾ ਰਹੇ ਹਾਂ ਅਸੀਂ, ਕਿ ਜਿਹੜੀ ਦੀ ਜ਼ਮੀਨ ਵਿੱਚ ਆਈ ਆ ਉਹਨੂੰ ਜਾਂ ਤਾਂ ਉਹਦੀ ਜਿਹੜੀ ਹੈਗੀ ਜ਼ਮੀਨ ਨੂੰ ਅਕਵਾਇਰ ਕਰਕੇ ਪੰਜਾਬ ਸਰਕਾਰ ਉਹਨਾਂ ਨੂੰ ਪੈਸੇ ਦੇਵੇ ਜਾਂ ਉਹਨਾਂ ਨੂੰ ਬਣਦਾ ਮੁਆਵਜ਼ਾ ਦੇਵੇ। ਜਿਹੜੀ ਦਰਿਆ ਦੀ ਸਾਈਡ 'ਤੇ ਰਹਿ ਗਈ ਉਹ ਜਿਹੜੇ ਲੋਕ ਬਾਹਰ ਆ ਅਤੇ ਉਹਨਾਂ ਤੋਂ ਅਸੀਂ ਮੁਆਵਜ਼ਾ ਲਈਏ। ਅਤੇ ਇੱਕ ਜਿਹੜੀ ਇਹ ਹੈਗੀ ਆ ਮਕਰੋੜ ਸਾਹਿਬ ਤੱਕ ਤੁਸੀਂ ਵੇਖੋਗੇ ਚੈਨਲਾਈਜ਼ ਹੋ ਕੇ ਆ ਗਿਆ, ਤਾਂ ਉੱਥੇ ਘੱਟੋ ਘੱਟ 600 ਫੁੱਟ ਕਰੀਬ ਆ। ਅਤੇ ਅੱਗੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਹਰਿਆਣੇ ਨੇ ਸਟੇਅ ਲੈ ਲਈ ਸੀਗੀ, ਕੇਸ ਚੱਲਦਾ ਗਾ। ਜੇ ਇਹ ਚੈਨਲਾਈਜ਼ ਹੋ ਜਾਏ ਐਤਕੀ ਤਾਂ ਨੁਕਸਾਨ ਇਹਨਾਂ ਦਾ ਹਰਿਆਣੇ ਦਾ ਵੀ ਬਹੁਤ ਕਰਿਆ ਨਾ। ਜੇ ਉਸੇ ਤਰ੍ਹਾਂ ਜਿਵੇਂ ਪਿੱਛੋਂ ਚੱਲ ਕੇ ਮਕਰੋੜ ਸਾਹਿਬ ਤੱਕ ਆ ਗਿਆ, ਹੁਣ ਮਕਰੋੜ ਸਾਹਿਬ ਕੋਲੋਂ 600 ਫੁੱਟ ਦੇ ਵਿੱਚੋਂ ਅੱਗੇ ਜਾ ਕੇ 198 ਫੁੱਟ ਰਹਿ ਗਿਆ, ਤਾਂ 198 ਫੁੱਟ 600 ਫੁੱਟ ਦਾ ਪਾਣੀ ਕਿਵੇਂ ਚੱਲੂਗਾ? ਅਤੇ ਜੇ 600 ਫੁੱਟ ਹੀ ਹੋ ਜਾਏ ਦੋਨੇ ਪਾਸੇ, ਜਿਵੇਂ ਪਹਿਲਾਂ ਜ਼ਮੀਨ ਅਕਵਾਇਰ ਕਰੀਏ, ਜਿਹੜੇ ਪਾਸੇ ਹਰਿਆਣਾ ਲੱਗਦਾ ਹਰਿਆਣਾ ਆਪਣੀ ਸਾਈਡ ਜ਼ਮੀਨ ਅਕਵਾਇਰ ਕਰ ਲੇ, ਪੰਜਾਬ ਆਪਣੀ ਸਾਈਡ, ਜਿੱਥੇ ਇੱਕੋ ਸਟੇਟ ਲੱਗਦਾ ਉਹ ਦੋਨੋਂ ਸਾਈਡ ਕਰ ਲੇ। ਤਾਂ ਜੇ ਚੈਨਲਾਈਜ਼ ਹੋ ਜੇ ਤਾਂ ਜਿਹੜਾ ਇਹ ਨੁਕਸਾਨ ਘੱਟ ਸਕਦਾ। ਦੂਸਰਾ ਮੈਂ ਜਿਹੜੀ ਕਹਿਣਾ ਚਾਹੁੰਦਾ ਗਾ ਇਹਦੇ ਵਿੱਚ, ਕਿ ਇਸ ਪਾਣੀ ਨੂੰ ਹੁਣ ਸਟੋਰ ਵੀ ਕਰਨ ਦੀ ਵਿਵਸਥਾ ਬਣਾਈ ਜਾਵੇ। ਕੋਈ ਨਿੱਕੇ ਨਿੱਕੇ ਚੈਨਲ, ਫਲੱਡ ਚੈਨਲ ਬਣਾ ਕੇ, ਗੇਟ ਬਣਾ ਕੇ ਰੋਕਿਆ ਜਾਵੇ। ਜਦੋਂ ਹੜ੍ਹ ਆਉਂਦਾ ਉਦੋਂ ਖੋਲ੍ਹ ਦਿੱਤੇ ਜਾਣ, ਅਤੇ ਨਹੀਂ ਇਸ ਪਾਣੀ ਨੂੰ ਅਸੀਂ ਸਿੰਚਾਈ ਲਈ ਵੀ ਵਰਤ ਸਕੀਏ। ਨਹੀਂ ਤਾਂ ਇਹ ਹੁੰਦਾ ਗਾ ਕਿ ਵੈਸੇ ਪਾਣੀ ਵੇਸਟੇਜ ਜਾਂਦਾ ਅਤੇ ਸਾਨੂੰ ਡੋਬ ਜਾਂਦਾ। ਇਸ ਇਜਲਾਸ ਦੇ ਵਿੱਚ ਕੋਈ ਇਹਦੇ ਦੇ ਉੱਪਰ ਚਰਚਾ ਕਰਨੀ ਬਣਦੀ ਸੀ, ਜਿਹੜੀ ਕਿ ਪੰਜਾਬ ਨੇ ਮਾਰ ਚੱਲੀ ਇਸ ਹੜ੍ਹਾਂ ਦੇ ਵਿੱਚੋਂ ਦੀ ਗੁਜ਼ਰਿਆ ਪੰਜਾਬ? ਅਸੀਂ ਜਿਹੜੀ ਸਾਡੀ ਘੱਗਰ, ਮੈਂ ਹੀ ਕੁਐਸਚਨ ਕੀਤਾ ਸੀਗਾ, ਸਾਡੀ ਘੱਗਰ ਤੇ ਬੁੱਢਾ ਦਰਿਆ ਕਮੇਟੀ ਬਣੀ ਹੋਈ ਆ, ਉਸ ਦੇ ਵਿੱਚ ਇਹ ਬੜੇ ਵੱਡੇ ਪੱਧਰ 'ਤੇ ਡਿਸਕਸ਼ਨ ਹੋ ਰਹੀ ਆ। ਜਿਹੜੀ ਸਾਡੀ ਕਮੇਟੀ ਸੁਝਾਅ ਦੇ ਰਹੀ ਆ ਕਿ ਇਸ ਨੂੰ ਕਰੋ। ਹੁਣ ਤਾਂ ਤੁਸੀਂ ਕਹੋਗੇ ਕਿ ਪਹਿਲੀ ਵਾਰੀ ਹੋਇਆ ਕਿ ਹਰਿਆਣਾ ਵੀ ਮੰਨਦਾ ਕਿ ਅਸੀਂ ਜਿਹੜਾ ਸੁਪਰੀਮ ਕੋਰਟ ਕੇਸ ਚੱਲਦਾ ਗਾ
ਜਿਹੜਾ ਉਹ ਅਸੀਂ ਵਾਪਸ ਲੈਣ ਨੂੰ ਤਿਆਰ ਆ, ਕਿਉਂਕਿ ਐਤਕੀ ਹਰਿਆਣੇ ਦੇ ਪਿੰਡਾਂ ਦਾ ਵੀ ਬਹੁਤ ਨੁਕਸਾਨ ਹੋਇਆ। ਦੂਜਾ ਮੈਂ ਤੁਹਾਡੇ ਜਰੀਏ ਹੋਰ ਵੀ ਕਹਿਣਾ ਚਾਹਣਾ ਕਿ ਇਸੇ ਤਰ੍ਹਾਂ ਚਾਂਦਪੁਰੇ ਵਾਲਾ ਬੰਨ੍ਹ ਆ, ਤੁਸੀਂ ਵੇਖਿਆ ਹੋਣਾ ਬੁਢਲਾਡੇ ਕੋਲੇ, ਉਹ ਚਾਂਦਪੁਰੇ ਵਾਲਾ ਬੰਨ੍ਹ ਜਦੋਂ ਟੁੱਟਦਾ, ਉਹ ਹੈ ਵੈਸੇ ਜ਼ਮੀਨ ਹਰਿਆਣੇ ਦੀ ਆ, ਪਰ ਟੁੱਟ ਕੇ ਨੁਕਸਾਨ ਪੰਜਾਬ ਦਾ ਕਰਦਾ। ਤੇ ਸਾਨੂੰ ਉਸ ਬੰਨ੍ਹ ਨੂੰ ਚੌੜਾ ਕਰਨ ਦੀ ਜਾਂ ਉਹਨੂੰ ਬੰਨ੍ਹਣ ਦੀ ਪਰਮਿਸ਼ਨ ਨਹੀਂ, ਤੇ ਜਦੋਂ ਟੁੱਟ ਜਾਂਦਾ ਸੀ ਉੱਥੇ ਜਾ ਨਹੀਂ ਸਕਦੇ, ਜਿਸ ਵਾਰ ਇਸ ਵਾਰੀ ਵੀ ਹੋਇਆ। ਅਸੀਂ ਨਹੀਂ ਕਹਿੰਦੇ ਕਿ ਹਰਿਆਣਾ ਜਾਣ ਕੇ ਕਰਦਾ, ਪਰ ਅਸੀਂ ਕਹਿੰਦੇ ਹਾਂ ਕਿ ਉਹ ਜਗ੍ਹਾ ਜਿਹੜੀ ਜਿੱਥੋਂ ਦੀ ਦਰਿਆ ਲੰਘਦਾ ਗਾ, ਉਨੀ ਕਿ ਜੇ ਪੰਜਾਬ ਨੂੰ ਦੇ ਦਿੱਤੀ ਜਾਵੇ। ਅਸੀਂ ਮੀਟਿੰਗ 'ਚ ਵੀ ਮੁੱਦਾ ਉਠਾਇਆ ਗਾ, ਅਕਵਾਇਰ ਕਰਕੇ ਅਸੀਂ ਆਪਦਾ ਬੰਨ੍ਹ ਮਜ਼ਬੂਤ ਕਰ ਲਈਏ, ਕਿਉਂਕਿ ਨੁਕਸਾਨ ਉਹ ਪੰਜਾਬ ਦੇ ਘੱਟੋ ਘੱਟ ਇੱਧਰਲੇ 25-30 ਪਿੰਡਾਂ ਦਾ ਕਰਦਾ, ਜੋ ਇਸ ਵਾਰੀ ਵੀ ਹੋਇਆ। ਕੀ ਲੱਗਦਾ ਨਹੀਂ ਹੈਗਾ ਕਿ 22 ਘੰਟਿਆਂ ਦਾ ਸਮਾਂ ਸੀ ਇੱਕ ਇਜਲਾਸ ਦਾ, ਜਿਹੜਾ ਕੱਲ 2 ਵਜੇ ਸ਼ੁਰੂ ਹੋਇਆ ਤੇ 5:30 ਵਜੇ ਖਤਮ ਹੋ ਗਿਆ, ਅੱਜ 10 ਵਜੇ ਸ਼ੁਰੂ ਹੋਇਆ ਤੇ 2:30 ਵਜੇ ਖਤਮ ਹੋ ਗਿਆ ਇਜਲਾਸ। ਉਸ ਦੇ ਵਿੱਚ ਅਜਿਹੇ ਮੁੱਦੇ ਸੀ ਜਿਹੜੇ ਬਾਕੀ ਸੁਹਿਰਦ ਸੀ, ਉਹਨਾਂ ਦੇ ਉੱਪਰ ਚਰਚਾ ਕਰਨੀ ਬਣਦੀ ਸੀ, ਉਹਨਾਂ ਨੂੰ ਸਮਾਂ ਦੇਣਾ ਬਣਦਾ ਸੀ। ਦੇਖੋ, ਭਾਵੇਂ ਅੱਜ ਕੁਐਸਚਨ ਆਵਰ ਸੀ, ਭਾਵੇਂ 0 ਆਵਰ ਸੀ, ਮੈਂ ਕਹਿ ਸਕਦਾ ਕਿ ਘੱਟੋ ਘੱਟ ਹਰੇਕ ਵਿਧਾਇਕ ਨੇ ਆਪਦੇ ਏਰੀਏ ਦੀ ਸਮੱਸਿਆ ਰੱਖੀ। ਖਾਸ ਕਰਕੇ ਤੁਹਾਨੂੰ ਇਹ ਅਪਰੀਸ਼ੀਏਟ ਕਰਨਾ ਬਣਦਾ ਕਿ ਭਾਵੇਂ ਸਰਕਾਰ ਦੇ 92 ਵਿਧਾਇਕ ਆ, ਪਰ ਸਰਕਾਰ ਦੇ ਵਿਧਾਇਕ ਵੀ ਆਪਦੇ ਹਲਕੇ ਦੀ ਸਮੱਸਿਆ ਵਿਧਾਨ ਸਭਾ 'ਚ ਰੱਖਦੇ ਆ। ਜਿਹੜੀ ਵੀ ਕੋਈ ਉਹਨਾਂ ਨੂੰ ਲੱਗਦਾ ਕਿ ਫੌਰੀ ਹੱਲ ਹੋ ਸਕਦਾ, ਜਾਂ ਧਿਆਨ ਦਿਵਾਊ ਮਤਿਆਂ ਵੱਲ ਵੀ ਤੁਸੀਂ ਵੇਖੋਗੇ, ਜ਼ਿਆਦਾ ਜਿਹੜੇ ਧਿਆਨ ਦਿਵਾਊ ਮਤੇ ਵੀ ਸੀਗੇ ਉਹ ਵੀ ਸਰਕਾਰ ਵਾਲੇ ਪਾਸਿਓਂ ਵਿਧਾਇਕਾਂ ਨੇ ਲਿਆਂਦੇ ਸੀਗੇ। ਡਿਸਕਸ਼ਨ ਚੰਗੀ ਆ, ਹਰੇਕ ਸਬਜੈਕਟ 'ਤੇ ਹੋਈ ਆ, ਤੇ ਜਿਵੇਂ ਜੇ ਹੋਰ ਵੀ ਲੰਮਾ ਚੱਲਦਾ ਤਾਂ ਇਸ ਤੋਂ ਵੀ ਵਧੀਆ। ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰੋਗੇ ਕਿ ਰਿਪੇਰੀਅਨ ਲਾ 'ਤੇ ਗੱਲ ਹੋ ਸਕੇ ਇਸ ਸੈਸ਼ਨਾਂ ਦੇ ਦੌਰਾਨ? ਬਿਲਕੁਲ, ਜੋ ਪੰਜਾਬ ਦੇ ਨਾਲ ਸੰਬੰਧਿਤ ਮੁੱਦੇ ਆ, ਚਾਹੇ ਕੋਈ ਵੀ ਮਸਲਾ ਹੈਗਾ, ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਗਾ, ਚਾਹੇ ਚੰਡੀਗੜ੍ਹ ਦਾ ਮਸਲਾ, ਭਾਵੇਂ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ, ਚਾਹੇ ਸਾਡੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਸਾਡੀ ਮੈਂਬਰੀ ਖਤਮ ਕਰਨ ਦਾ ਮਸਲਾ ਹੈਗਾ, ਚਾਹੇ ਸਤਲੁਜ ਜਮਨਾ ਲਿੰਕ ਨਹਿਰ ਦਾ ਜਾਂ SYL ਦਾ, ਜਿਵੇਂ ਕਹਿੰਦੇ ਤੁਸੀਂ ਕਹਿੰਦੇ ਮਸਲਾ ਹੈਗਾ, ਇਹਨਾਂ 'ਤੇ ਮੈਂ ਕਹਿੰਦਾ ਡਿਸਕਸ਼ਨ ਹੋਣੀ ਚਾਹੀਦੀ ਹੈ। ਜਿਹੜੇ ਲੋਕ ਜ਼ਿੰਮੇਵਾਰ ਆ ਉਹਨਾਂ ਦੀ ਜ਼ਿੰਮੇਵਾਰੀ ਫਿਕਸ ਕਰਕੇ ਅੱਗੇ ਤੋਂ ਅਜਿਹੀਆਂ ਗਲਤੀਆਂ ਨਾ ਹੋਣ ਜਿਹੜੀਆਂ ਪੰਜਾਬ ਭੁਗਤ ਰਿਹਾ, ਇਹ 'ਤੇ ਡਿਸਕਸ਼ਨ ਹੋਵੇ ਤਾਂ ਪੰਜਾਬ ਲਈ ਤੇ ਸਾਰਿਆਂ ਲਈ ਬਿਹਤਰ ਹੋਵੇਗਾ। ਜੀ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਗੁਰਪ੍ਰੀਤ ਸਿੰਘ ਬਣਾਵਾਲੀ ਦੇ ਨਾਲ ਜਿਹੜੀ ਕਿ ਵਿਚਾਰ ਚਰਚਾ ਸੀ ਉਹ ਕਰ ਰਹੇ ਸੀ, ਤੇ ਇਹ ਚਰਚਾਵਾਂ ਨੇ ਜਿਹੜੀਆਂ ਇਸੇ ਤਰ੍ਹਾਂ ਚੱਲਦੀਆਂ ਰਹਿਣੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਕਾਫੀ ਕੰਮ ਕਰਿਆ ਹੜ੍ਹਾਂ ਦੇ ਵਿੱਚ, ਕਾਫੀ ਨਜ਼ਰ ਆਏ। ਹੁਣ ਕੀ ਹਾਲਾਤ ਨੇ ਉੱਧਰਲੇ? ਭਾਵੇਂ ਨੁਕਸਾਨ ਹੋਇਆ, ਪਰ ਜਿਸ ਹਿਸਾਬ ਨਾਲ ਪਾਣੀ ਆਇਆ ਸੀ ਜਾਂ ਪਿਛਲਾ ਰਿਕਾਰਡ ਸੀਗਾ 16-17 ਫੁੱਟ ਦਾ, 26 ਫੁੱਟ ਤੇ ਜਾ ਕੇ ਵੀ ਉਹ ਨੁਕਸਾਨ ਘੱਟ ਹੋਇਆ। ਕਈ ਘਰਾਂ ਦਾ ਨੁਕਸਾਨ ਹੋਇਆ, ਉਹਦੀ ਅਸੀਂ ਉਨੀ ਮੈਂ ਆਪ ਮੰਨਦਾ ਵੀ ਭਰਪਾਈ ਨਹੀਂ ਕਰ ਸਕੇ ਜਿੰਨੀ ਕੁ ਉਹਨਾਂ ਦਾ ਨੁਕਸਾਨ ਹੋਇਆਗਾ। ਕੋਸ਼ਿਸ਼ ਬਹੁਤ ਕੀਤੀ ਹੈ। ਇਸ ਇਜਲਾਸ ਦੇ ਵਿੱਚ ਕੋਈ ਇਹਦੇ ਤੇ ਉੱਪਰ ਚਰਚਾ ਕਰਨੀ ਬਣਦੀ ਸੀ, ਜਿਹੜੀ ਕਿ ਪੰਜਾਬ ਨੇ ਮਾਰ ਚੱਲੀ ਇਸ ਹੜ੍ਹਾਂ ਦੇ ਵਿੱਚੋਂ ਦੀ ਗੁਜ਼ਰਿਆ ਪੰਜਾਬ, ਜਿਹੜੀ ਸਾਡੀ ਕਮੇਟੀ ਸੁਝਾਅ ਦੇ ਰਹੀ ਆ ਕਿ ਇਸ ਨੂੰ ਕਰੋ। ਹੁਣ ਤਾਂ ਤੁਸੀਂ ਕਹੋਗੇ ਕਿ ਪਹਿਲੀ ਵਾਰੀ ਹੋਇਆ ਕਿ ਹਰਿਆਣਾ ਵੀ ਮੰਨਦਾ, ਤੁਸੀਂ ਵੇਖਿਆ ਹੋਣਾ ਬੁਢਲਾਡੇ ਕੋਲੇ, ਉਹ ਚਾਂਦਪੁਰੇ ਵਾਲਾ ਬੰਨ੍ਹ ਜਦੋਂ ਟੁੱਟਦਾ, ਉਹ ਹੈ ਵੈਸੇ ਜ਼ਮੀਨ ਹਰਿਆਣੇ ਦੀ ਆ, ਪਰ ਟੁੱਟ ਕੇ ਨੁਕਸਾਨ ਪੰਜਾਬ ਦਾ ਕਰਦਾ। ਬਣਾਲੀ ਸਾਹਿਬ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕਾਫੀ ਕੰਮ ਕਰਿਆ ਹੜ੍ਹਾਂ ਦੇ ਵਿੱਚ, ਕਾਫੀ ਨਜ਼ਰ ਆਏ ਕਿ ਜਿੱਥੇ ਵੀ ਪਿੰਡ ਦੇ ਵਿੱਚ ਭੀੜ ਪੈਂਦੀ ਸੀ ਉੱਥੇ ਗੁਰਪ੍ਰੀਤ ਸਿੰਘ ਬਣਾਵਾਲੀ ਪਹੁੰਚ ਜਾਂਦੇ ਸੀ। ਹੁਣ ਕੀ ਹਾਲਾਤ ਨੇ ਉੱਧਰਲੇ? ਦੇਖੋ, ਜਿਹੜਾ ਕੁਦਰਤੀ ਦੀ ਕਰੋਪੀ ਸੀ ਬਹੁਤ ਵੱਡੀ ਸੀਗੀ, ਪਰ ਲੋਕਾਂ ਦੇ ਸਹਿਯੋਗ ਨਾਲ, ਸਰਕਾਰ ਦੇ ਸਹਿਯੋਗ ਨਾਲ ਅਸੀਂ ਹਾਲਾਤਾਂ 'ਤੇ ਕਾਬੂ ਪਾ ਕੇ ਵੀ ਰੱਖਿਆ। ਭਾਵੇਂ ਨੁਕਸਾਨ ਹੋਇਆ, ਪਰ ਜਿਸ ਹਿਸਾਬ ਨਾਲ ਪਾਣੀ ਆਇਆ ਸੀ ਜਾਂ ਪਿਛਲਾ ਰਿਕਾਰਡ ਸੀਗਾ 16-17 ਫੁੱਟ ਦਾ, 26 ਫੁੱਟ ਤੇ ਜਾ ਕੇ ਵੀ ਉਹ ਨੁਕਸਾਨ ਘੱਟ ਹੋਇਆ। ਅਸੀਂ ਜਿਹੜੀ ਰੇਤ ਭਰੀ ਸੀਗੀ ਉਹ ਵੀ ਬਿਲਕੁਲ ਰੇਤ ਨਿਕਲ ਗਈ। ਜਿੱਥੇ ਸਰਕਾਰ ਨੇ ਸਹਿਯੋਗ ਦਿੱਤਾ ਉੱਥੇ ਸਮਾਜ ਸੇਵੀ ਸੰਸਥਾਵਾਂ ਨੇ ਵੀ ਬਹੁਤ ਵੱਡਾ ਸਹਿਯੋਗ ਦਿੱਤਾ ਗਾ, ਸੰਤ ਮਹਾਂਪੁਰਸ਼ਾਂ ਨੇ ਦਿੱਤਾ, NRI ਭਰਾਵਾਂ ਨੇ ਦਿੱਤਾ। ਤਾਂ ਲਗਭਗ ਜਿਹੜੀ ਫਸਲ ਸੀਗੀ, ਫਸਲ ਤਾਂ ਉਹਨਾਂ ਦੀ ਜਾ ਕੇ ਦੇਖੋਗੇ ਕਿ ਅੱਗੇ ਨਾਲੋਂ ਵੀ ਜ਼ਿਆਦਾ ਨਿਕਲੀ ਆ, ਪਾਣੀ ਦੇ ਕਰਕੇ ਪਾਣੀ ਥੱਲੇ ਸੁਧਾਰ ਹੋ ਜਾਂਦਾ। ਪਰ ਜਿਹੜਾ ਘਰਾਂ ਦਾ ਨੁਕਸਾਨ ਹੋਇਆ ਗਾ ਵਿੱਚ, ਘਰਾਂ ਦੀ ਜਿਹੜੀ ਭਰਪਾਈ ਆ ਗਈ, ਉਹ ਅਸੀਂ ਕਹਿ ਸਕਦੇ, ਮੈਂ ਆਪਾਂ ਮੰਨਣ ਨੂੰ ਤਿਆਰ ਹਾਂ ਕਿ ਭਾਵੇਂ ਸਰਕਾਰ ਨੇ ਵੀ ਸਹਾਇਤਾ ਦਿੱਤੀ ਆ ਅਸੀਂ, ਪਰ ਇੱਕ ਵਾਰੀ ਜ਼ਿੰਦਗੀ 'ਚ ਘਰ ਇੱਕ ਵਾਰੀ ਬਣਦਾ। ਕਈ ਘਰਾਂ ਦਾ ਨੁਕਸਾਨ ਹੋਇਆ, ਉਹਦੀ ਅਸੀਂ ਉਨੀ ਮੈਂ ਆਪ ਮੰਨਦਾ ਵੀ ਭਰਪਾਈ ਨਹੀਂ ਕਰ ਸਕੇ ਜਿੰਨੀ ਕੁ ਉਹਨਾਂ ਦਾ ਨੁਕਸਾਨ ਹੋਇਆਗਾ। ਕੋਸ਼ਿਸ਼ ਬਹੁਤ ਕੀਤੀ ਆ। ਜਿਹੜਾ ਉਹ ਦੌਰ ਸੀ ਜਾਂ ਉਹ ਦਿਨ ਸੀਗੇ ਜਿਹੜੇ ਅੱਜ ਵੀ ਚੇਤੇ ਆਉਂਦੇ ਨੇ, ਰਾਤ ਨੂੰ ਕਈ ਵਾਰ ਪਿਆਂ ਨੂੰ ਸੁਪਨੇ ਆਉਂਦੇ ਹੋਣੇ ਨੇ ਵੀ ਆਹ ਦਿਨ ਸੀ ਜਿਹੜੇ, ਇਹ ਤਾਂ ਅਰਦਾਸ ਕਰਦੇ ਆ ਕਿ ਦੁਬਾਰਾ ਆਉਣ ਨਾ। ਬਿਲਕੁਲ ਜੀ, ਦੇਖੋ ਐਡਾ ਵੱਡਾ ਜਿਹੜਾ ਸੀਗਾ ਨਾ
ਕੁਦਰਤ ਦੀ ਕਰੋਪੀ ਜਾਂ ਇੰਨਾ ਪਾਣੀ ਜ਼ਿੰਦਗੀ 'ਚ ਕਦੇ ਨਹੀਂ ਆਇਆ ਸੀ ਸਾਡੇ ਉੱਥੇ। ਪੁਰਾਣਾ ਭਗਵਾਨਪੁਰ ਹੀਂਗ ਨੇ ਪੁਲ ਆ, ਤੁਸੀਂ ਵੀ ਹੜ੍ਹਾਂ ਦੇ ਦੌਰਾਨ ਕਵਰ ਕੀਤਾ। ਤਾਂ ਪੁਰਾਣੇ ਬਜ਼ੁਰਗ ਦੱਸਦੇ ਆ ਕਿ ਉਹ ਪੁਲ ਦੇ ਪਾਣੀ ਬਿਲਕੁਲ ਨਾਲ ਤਾਂ ਕੀ ਲੱਗਣਾ 5 ਫੁੱਟ 6 ਫੁੱਟ ਥੱਲੇ ਚੱਲਿਆ ਸੀ, ਤੇ ਐਤਕੀ ਉਸ ਪੁਲ ਤੋਂ ਵੀ 2 ਫੁੱਟ ਪਾਣੀ ਉੱਪਰ ਚੱਲਿਆ। ਪਰ ਉਹਦੇ ਨਾਲ ਇੱਕ ਹੋਰ ਗੱਲ ਹੋ ਗਈ ਆ ਜਿਹੜੀ ਮੈਂ ਤੁਹਾਨੂੰ ਦੱਸਣ ਵਾਲਾ, ਕਿ ਕੁਝ ਨਾਲ ਲੱਗਦੇ ਕਿਸਾਨਾਂ ਨੇ ਉਹ ਬੰਨ੍ਹਣ ਵੀ ਖੋਰ ਲਿਆ ਸੀਗਾ ਵੀ ਕਿਹੜਾ ਪਾਣੀ ਆਉਂਦਾ ਗਾ, ਉਹਨੂੰ ਦਰਿਆ ਨੂੰ ਨਾਲੀ ਕਹਿਣ ਲੱਗ ਗਏ। ਸਾਡੇ ਵਾਲੇ ਪਾਸੇ ਤਾਂ ਤੁਸੀਂ ਵੇਖੋਗੇ ਨਾਲੀ ਕਹਿੰਦੇ ਆ, ਪਰ ਕੁਦਰਤ ਨੇ ਦੱਸਤਾ ਵੀ ਇਹ ਦਰਿਆ ਹੀ ਆ। ਤਾਂ ਅਸੀਂ ਹੁਣ ਜਿਹੜੀ ਕੋਸ਼ਿਸ਼ ਕਰ ਰਹੇ ਹਾਂ ਵਾ ਸਰਕਾਰ ਲੈਵਲ 'ਤੇ, ਇੱਕ ਤਾਂ ਉਹ ਦਰਿਆ ਜਿਹੜਾ ਗਾ ਨਾਲ ਨਾਲ ਲੋਕਾਂ ਦੀ ਜ਼ਮੀਨ ਵੀ ਖੁਰ ਕੇ ਲੈ ਗਿਆ। ਕਿਸੇ ਦਾ ਕਿੱਲਾ, ਕਿਸੇ ਦਾ 1.5 ਕਿੱਲਾ ਦਰਿਆ ਦੇ ਵਿੱਚ ਆ, ਤੇ ਕਿਸੇ ਥਾਂ ਤੇ ਦਰਿਆ ਨੇ ਆਪਦੀ ਜ਼ਮੀਨ ਛੱਡਤੀ, ਜਾਣੀ ਕਿ ਹੋਰ ਜਗ੍ਹਾ ਚਲਾ ਗਿਆ। ਤਾਂ ਇੱਕ ਤਾਂ ਅਸੀਂ ਜਿਹੜੀ ਮੈਂ ਨਿਸ਼ਾਨਦੇਹੀ ਕਰਵਾ ਰਹੇ ਹਾਂ ਅਸੀਂ, ਕਿ ਜਿਹੜੀ ਦੀ ਜ਼ਮੀਨ ਵਿੱਚ ਆਈ ਆ ਉਹਨੂੰ ਜਾਂ ਤਾਂ ਉਹਦੀ ਜਿਹੜੀ ਹੈਗੀ ਜ਼ਮੀਨ ਨੂੰ ਅਕਵਾਇਰ ਕਰਕੇ ਪੰਜਾਬ ਸਰਕਾਰ ਉਹਨਾਂ ਨੂੰ ਪੈਸੇ ਦੇਵੇ ਜਾਂ ਉਹਨਾਂ ਨੂੰ ਬਣਦਾ ਮੁਆਵਜ਼ਾ ਦੇਵੇ। ਜਿਹੜੀ ਦਰਿਆ ਦੀ ਸਾਈਡ 'ਤੇ ਰਹਿ ਗਈ ਉਹ ਜਿਹੜੇ ਲੋਕ ਬਾਹਰ ਆ ਤੇ ਉਹਨਾਂ ਤੋਂ ਅਸੀਂ ਮੁਆਵਜ਼ਾ ਲਈਏ। ਤੇ ਇੱਕ ਜਿਹੜੀ ਇਹ ਹੈਗੀ ਆ ਮਕਰੋੜ ਸਾਹਿਬ ਤੱਕ ਤੁਸੀਂ ਵੇਖੋਗੇ ਚੈਨਲਾਈਜ਼ ਹੋ ਕੇ ਆ ਗਿਆ, ਤਾਂ ਉੱਥੇ ਘੱਟੋ ਘੱਟ 600 ਫੁੱਟ ਕਰੀਬ ਆ। ਤੇ ਅੱਗੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਹਰਿਆਣੇ ਨੇ ਸਟੇਅ ਲੈ ਲਈ ਸੀਗੀ, ਕੇਸ ਚੱਲਦਾ ਗਾ। ਜੇ ਚੈਨਲਾਈਜ਼ ਹੋ ਜਾਏ ਐਤਕੀ ਤਾਂ ਨੁਕਸਾਨ ਇਹਨਾਂ ਦਾ ਹਰਿਆਣੇ ਦਾ ਵੀ ਬਹੁਤ ਕਰਿਆ ਨਾ। ਜੇ ਉਸੇ ਤਰ੍ਹਾਂ ਜਿਵੇਂ ਪਿੱਛੋਂ ਚੱਲ ਕੇ ਮਕਰੋੜ ਸਾਹਿਬ ਤੱਕ ਆ ਗਿਆ, ਹੁਣ ਮਕਰੋੜ ਸਾਹਿਬ ਕੋਲੋਂ 600 ਫੁੱਟ ਦੇ ਵਿੱਚੋਂ ਅੱਗੇ ਜਾ ਕੇ 198 ਫੁੱਟ ਰਹਿ ਗਿਆ, ਤੇ 198 ਫੁੱਟ 600 ਫੁੱਟ ਦਾ ਪਾਣੀ ਕਿਵੇਂ ਚੱਲੂਗਾ? ਤੇ ਜੇ 600 ਫੁੱਟ ਹੀ ਹੋ ਜਾਏ ਦੋਨੇ ਪਾਸੇ, ਜਿਵੇਂ ਪਹਿਲਾਂ ਜ਼ਮੀਨ ਅਕਵਾਇਰ ਕਰੀਏ, ਜਿਹੜੇ ਪਾਸੇ ਹਰਿਆਣਾ ਲੱਗਦਾ ਹਰਿਆਣਾ ਆਪਣੀ ਸਾਈਡ ਜ਼ਮੀਨ ਅਕਵਾਇਰ ਕਰ ਲੇ, ਪੰਜਾਬ ਆਪਣੀ ਸਾਈਡ, ਜਿੱਥੇ ਇੱਕੋ ਸਟੇਟ ਲੱਗਦਾ ਉਹ ਦੋਨੋਂ ਸਾਈਡ ਕਰ ਲੇ। ਤਾਂ ਜੇ ਚੈਨਲਾਈਜ਼ ਹੋ ਜੇ ਤਾਂ ਜਿਹੜਾ ਇਹ ਨੁਕਸਾਨ ਘਟ ਸਕਦਾ। ਦੂਸਰਾ ਮੈਂ ਜਿਹੜੀ ਕਹਿਣਾ ਚਾਹਣਾ ਗਾ ਇਹਦੇ ਵਿੱਚ, ਕਿ ਇਸ ਪਾਣੀ ਨੂੰ ਹੁਣ ਸਟੋਰ ਵੀ ਕਰਨ ਦੀ ਵਿਵਸਥਾ ਬਣਾਈ ਜਾਵੇ। ਕੋਈ ਨਿੱਕੇ ਨਿੱਕੇ ਚੈਨਲ, ਫਲੱਡ ਚੈਨਲ ਬਣਾ ਕੇ, ਗੇਟ ਬਣਾ ਕੇ ਰੋਕਿਆ ਜਾਵੇ। ਜਦੋਂ ਹੜ੍ਹ ਆਉਂਦਾ ਉਦੋਂ ਖੋਲ੍ਹ ਦਿੱਤੇ ਜਾਣ, ਤੇ ਨਹੀਂ ਇਸ ਪਾਣੀ ਨੂੰ ਅਸੀਂ ਸਿੰਚਾਈ ਲਈ ਵੀ ਵਰਤ ਸਕੀਏ। ਨਹੀਂ ਤਾਂ ਇਹ ਹੁੰਦਾ ਗਾ ਕਿ ਵੈਸੇ ਪਾਣੀ ਵੇਸਟੇਜ ਜਾਂਦਾ ਤੇ ਸਾਨੂੰ ਡੋਬ ਜਾਂਦਾ। ਇਸ ਅਜਲਾਸ ਦੇ ਵਿੱਚ ਕੋਈ ਇਹਦੇ ਤੇ ਉੱਪਰ ਚਰਚਾ ਕਰਨੀ ਬਣਦੀ ਸੀ, ਜਿਹੜੀ ਕਿ ਪੰਜਾਬ ਨੇ ਮਾਰ ਚੱਲੀ ਇਸ ਹੜ੍ਹਾਂ ਦੇ ਵਿੱਚੋਂ ਦੀ ਗੁਜ਼ਰਿਆ ਪੰਜਾਬ? ਅਸੀਂ ਜਿਹੜੀ ਸਾਡੀ ਘੱਗਰ, ਮੈਂ ਹੀ ਕੁਐਸਚਨ ਕੀਤਾ ਸੀਗਾ, ਸਾਡੀ ਘੱਗਰ ਤੇ ਬੁੱਢਾ ਦਰਿਆ ਕਮੇਟੀ ਬਣੀ ਹੋਈ ਆ, ਉਸ ਦੇ ਵਿੱਚ ਇਹ ਬੜੇ ਵੱਡੇ ਪੱਧਰ ਤੇ ਡਿਸਕਸ਼ਨ ਹੋ ਰਹੀ ਆ। ਜਿਹੜੀ ਸਾਡੀ ਕਮੇਟੀ ਸੁਝਾਅ ਦੇ ਰਹੀ ਆ ਕਿ ਇਸ ਨੂੰ ਕਰੋ। ਹੁਣ ਤਾਂ ਤੁਸੀਂ ਕਹੋਗੇ ਕਿ ਪਹਿਲੀ ਵਾਰੀ ਹੋਇਆ ਕਿ ਹਰਿਆਣਾ ਵੀ ਮੰਨਦਾ ਕਿ ਅਸੀਂ ਜਿਹੜਾ ਸੁਪਰੀਮ ਕੋਰਟ ਕੇਸ ਚੱਲਦਾ ਗਾ ਜਿਹੜਾ ਉਹ ਅਸੀਂ ਵਾਪਸ ਲੈਣ ਨੂੰ ਤਿਆਰ ਆ, ਕਿਉਂਕਿ ਐਤਕੀ ਹਰਿਆਣੇ ਦੇ ਪਿੰਡਾਂ ਦਾ ਵੀ ਬਹੁਤ ਨੁਕਸਾਨ ਹੋਇਆ। ਦੂਜਾ ਮੈਂ ਤੁਹਾਡੇ ਜ਼ਰੀਏ ਹੋਰ ਵੀ ਕਹਿਣਾ ਚਾਹਣਾ ਕਿ ਇਸੇ ਤਰ੍ਹਾਂ ਚਾਂਦਪੁਰੇ ਵਾਲਾ ਬੰਨ੍ਹ ਆ, ਤੁਸੀਂ ਵੇਖਿਆ ਹੋਣਾ ਬੁਢਲਾਡੇ ਕੋਲੇ, ਉਹ ਚਾਂਦਪੁਰੇ ਵਾਲਾ ਬੰਨ੍ਹ ਜਦੋਂ ਟੁੱਟਦਾ, ਉਹ ਹੈ ਵੈਸੇ ਜ਼ਮੀਨ ਹਰਿਆਣੇ ਦੀ ਆ, ਪਰ ਟੁੱਟ ਕੇ ਨੁਕਸਾਨ ਪੰਜਾਬ ਦਾ ਕਰਦਾ। ਤਾਂ ਸਾਨੂੰ ਉਸ ਬੰਨ੍ਹ ਨੂੰ ਚੌੜਾ ਕਰਨ ਦੀ ਜਾਂ ਉਹਨੂੰ ਬੰਨ੍ਹਣ ਦੀ ਪਰਮਿਸ਼ਨ ਨਹੀਂ, ਤੇ ਜਦੋਂ ਟੁੱਟ ਜਾਂਦਾ ਅਸੀਂ ਉੱਥੇ ਜਾ ਨਹੀਂ ਸਕਦੇ, ਜਿਸ ਵਾਰ ਇਸ ਵਾਰੀ ਵੀ ਹੋਇਆ। ਅਸੀਂ ਨਹੀਂ ਕਹਿੰਦੇ ਕਿ ਹਰਿਆਣਾ ਜਾਣ ਕੇ ਕਰਦਾ, ਪਰ ਅਸੀਂ ਕਹਿੰਦੇ ਕਿ ਉਹ ਜਗ੍ਹਾ ਜਿਹੜੀ ਜਿੱਥੋਂ ਦੀ ਦਰਿਆ ਲੰਘਦਾ ਗਾ ਉਨੀ ਕਿ ਜੇ ਪੰਜਾਬ ਨੂੰ ਦੇ ਦਿੱਤੀ ਜਾਵੇ। ਅਸੀਂ ਮੀਟਿੰਗ 'ਚ ਵੀ ਮੁੱਦਾ ਉਠਾਇਆ ਗਾ, ਅਕਵਾਇਰ ਕਰਕੇ ਅਸੀਂ ਆਪਦਾ ਬੰਨ੍ਹ ਮਜ਼ਬੂਤ ਕਰ ਲਈਏ, ਕਿਉਂਕਿ ਨੁਕਸਾਨ ਉਹ ਪੰਜਾਬ ਦੇ ਘੱਟੋ ਘੱਟ ਇੱਧਰਲੇ 25-30 ਪਿੰਡਾਂ ਦਾ ਕਰਦਾ, ਜੋ ਇਸ ਵਾਰੀ ਵੀ ਹੋਇਆ। ਕੀ ਲੱਗਦਾ ਨਹੀਂ ਹੈਗਾ ਕਿ 22 ਘੰਟਿਆਂ ਦਾ ਸਮਾਂ ਸੀ ਇੱਕ ਅਜਲਾਸ ਦਾ, ਜਿਹੜਾ ਕੱਲ੍ਹ 2 ਵਜੇ ਸ਼ੁਰੂ ਹੋਇਆ ਤੇ 5:30 ਵਜੇ ਖਤਮ ਹੋ ਗਿਆ, ਅੱਜ 10 ਵਜੇ ਸ਼ੁਰੂ ਹੋਇਆ ਤੇ 2:30 ਵਜੇ ਖਤਮ ਹੋ ਗਿਆ ਅਜਲਾਸ? ਉਸ ਦੇ ਵਿੱਚ ਅਜਿਹੇ ਮੁੱਦੇ ਸੀ ਜਿਹੜੇ ਬਾਕੀ ਸੁਹਿਰਦ ਸੀ, ਉਹਨਾਂ ਦੇ ਉੱਪਰ ਚਰਚਾ ਕਰਨੀ ਬਣਦੀ ਸੀ, ਉਹਨਾਂ ਨੂੰ ਸਮਾਂ ਦੇਣਾ ਬਣਦਾ ਸੀ। ਦੇਖੋ, ਭਾਵੇਂ ਅੱਜ ਕੁਐਸਚਨ ਆਵਰ ਸੀ, ਭਾਵੇਂ 0 ਆਵਰ ਸੀ, ਮੈਂ ਕਹਿ ਸਕਦਾ ਕਿ ਘੱਟੋ ਘੱਟ ਹਰੇਕ ਵਿਧਾਇਕ ਨੇ ਆਪਦੇ ਏਰੀਏ ਦੀ ਸਮੱਸਿਆ ਰੱਖੀ। ਖਾਸ ਕਰਕੇ ਤੁਹਾਨੂੰ ਇਹ ਅਪਰੀਸ਼ੀਏਟ ਕਰਨਾ ਬਣਦਾ ਕਿ ਭਾਵੇਂ ਸਰਕਾਰ ਦੇ 92 ਵਿਧਾਇਕ ਆ, ਪਰ ਸਰਕਾਰ ਦੇ ਵਿਧਾਇਕ ਵੀ ਆਪਦੇ ਹਲਕੇ ਦੀ ਸਮੱਸਿਆ ਵਿਧਾਨ ਸਭਾ 'ਚ ਰੱਖਦੇ ਆ। ਜਿਹੜੀ ਵੀ ਕੋਈ ਉਹਨਾਂ ਨੂੰ ਲੱਗਦਾ ਕਿ ਫੌਰੀ ਹੱਲ ਹੋ ਸਕਦਾ, ਜਾਂ ਧਿਆਨ ਦਿਵਾਊ ਮਤਿਆਂ ਵੱਲ ਵੀ ਤੁਸੀਂ ਵੇਖੋਗੇ, ਜ਼ਿਆਦਾ ਜਿਹੜੇ ਧਿਆਨ ਦਿਵਾਊ ਮਤੇ ਵੀ ਸੀਗੇ ਉਹ ਵੀ ਸਰਕਾਰ ਵਾਲੇ ਪਾਸਿਓਂ ਵਿਧਾਇਕਾਂ ਨੇ ਲਿਆਂਦੇ ਸੀਗੇ। ਡਿਸਕਸ਼ਨ ਚੰਗੀ ਆ, ਹਰੇਕ ਸਬਜੈਕਟ 'ਤੇ ਹੋਈ ਆ, ਤੇ ਜਿਵੇਂ ਜੇ ਹੋਰ ਵੀ ਲੰਮਾ ਚੱਲਦਾ ਤਾਂ ਇਸ ਤੋਂ ਵੀ ਵਧੀਆ। ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰੋਗੇ ਕਿ ਰਿਪੇਰੀਆਂ ਲਾ 'ਤੇ ਗੱਲ ਹੋ ਸਕੇ ਇਸ ਸੈਸ਼ਨਾਂ ਦੇ ਦੌਰਾਨ? ਬਿਲਕੁਲ, ਜੋ ਪੰਜਾਬ ਦੇ ਨਾਲ ਸੰਬੰਧਿਤ ਮੁੱਦੇ ਆ, ਚਾਹੇ ਕੋਈ ਵੀ ਮਸਲਾ ਗਾ, ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਗਾ, ਚਾਹੇ ਚੰਡੀਗੜ੍ਹ ਦਾ ਮਸਲਾ, ਭਾਵੇਂ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ, ਚਾਹੇ ਸਾਡੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਸਾਡੀ ਮੈਂਬਰੀ ਖਤਮ ਕਰਨ ਦਾ ਮਸਲਾ ਗਾ, ਚਾਹੇ ਸਤਲੁਜ ਜਮਨਾ ਲਿੰਕ ਨਹਿਰ ਦਾ ਜਾਂ SYL ਦਾ ਜਿਵੇਂ ਕਹਿੰਦੇ ਤੁਸੀਂ ਕਹਿੰਦੇ ਮਸਲਾ ਗਾ, ਇਹਨਾਂ 'ਤੇ ਮੈਂ ਕਹਿੰਦਾ ਡਿਸਕਸ਼ਨ ਹੋਣੀ ਚਾਹੀਦੀ ਹੈ। ਜਿਹੜੇ ਲੋਕ ਜ਼ਿੰਮੇਵਾਰ ਆ ਉਹਨਾਂ ਦੀ ਜ਼ਿੰਮੇਵਾਰੀ ਫਿਕਸ ਕਰਕੇ ਅੱਗੇ ਤੋਂ ਅਜਿਹੀਆਂ ਗਲਤੀਆਂ ਨਾ ਹੋਣ ਜਿਹੜੀਆਂ ਪੰਜਾਬ ਭੁਗਤ ਰਿਹਾ, ਇਹ 'ਤੇ ਡਿਸਕਸ਼ਨ ਹੋਵੇ ਤਾਂ ਪੰਜਾਬ ਲਈ ਤੇ ਸਾਰਿਆਂ ਲਈ ਬਿਹਤਰ ਹੋਵੇਗਾ। ਜੀ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਗੁਰਪ੍ਰੀਤ ਸਿੰਘ ਬਣਾਵਾਲੀ ਦੇ ਨਾਲ ਜਿਹੜੀ ਕਿ ਵਿਚਾਰ ਚਰਚਾ ਸੀ ਉਹ ਕਰ ਰਹੇ ਸੀ।
ਤੇ ਇਹ ਚਰਚਾਵਾਂ ਨੇ ਜਿਹੜੀਆਂ ਇਸੇ ਤਰ੍ਹਾਂ ਚੱਲਦੀਆਂ ਰਹਿਣੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਕਾਫੀ ਕੰਮ ਕਰਿਆ ਹੜ੍ਹਾਂ ਦੇ ਵਿੱਚ, ਕਾਫੀ ਨਜ਼ਰ ਆਏ। ਹੁਣ ਕੀ ਹਾਲਾਤ ਨੇ ਉਧਰਲੇ? ਭਾਵੇਂ ਨੁਕਸਾਨ ਹੋਇਆ, ਪਰ ਜਿਸ ਹਿਸਾਬ ਨਾਲ ਪਾਣੀ ਆਇਆ ਸੀ ਜਾਂ ਪਿਛਲਾ ਰਿਕਾਰਡ ਸੀਗਾ 16-17 ਫੁੱਟ ਦਾ 26 ਫੁੱਟ ਤੇ ਜਾ ਕੇ ਵੀ ਉਹ ਨੁਕਸਾਨ ਘੱਟ ਹੋਇਆ। ਕਈ ਘਰਾਂ ਦਾ ਨੁਕਸਾਨ ਹੋਇਆ, ਉਹਦੀ ਅਸੀਂ ਉਨੀ ਮੈਂ ਆਪ ਮੰਨਦਾ ਵੀ ਭਰਪਾਈ ਨਹੀਂ ਕਰ ਸਕੇ ਜਿੰਨੀ ਕੁ ਉਹਨਾਂ ਦਾ ਨੁਕਸਾਨ ਹੋਇਆਗਾ। ਕੋਸ਼ਿਸ਼ ਬਹੁਤ ਕੀਤੀ ਹੈ। ਇਸ ਇਜਲਾਸ ਦੇ ਵਿੱਚ ਕੋਈ ਇਹਦੇ ਦੇ ਉੱਪਰ ਚਰਚਾ ਕਰਨੀ ਬਣਦੀ ਸੀ, ਜਿਹੜੀ ਕਿ ਪੰਜਾਬ ਨੇ ਮਾਰ ਚੱਲੀ ਇਸ ਹੜ੍ਹਾਂ ਦੇ ਵਿੱਚੋਂ ਦੀ ਗੁਜ਼ਰਿਆ ਪੰਜਾਬ। ਜਿਹੜੀ ਸਾਡੀ ਕਮੇਟੀ ਸੁਝਾਅ ਦੇ ਰਹੀ ਆ ਕਿ ਇਸ ਨੂੰ ਕਰੋ। ਹੁਣ ਤਾਂ ਤੁਸੀਂ ਕਹੋਗੇ ਕਿ ਪਹਿਲੀ ਵਾਰੀ ਹੋਇਆ ਕਿ ਹਰਿਆਣਾ ਵੀ ਮੰਨਦਾ। ਤੁਸੀਂ ਵੇਖਿਆ ਹੋਣਾ ਬੁਢਲਾਡੇ ਕੋਲੇ ਉਹ ਚਾਂਦਪੁਰੇ ਵਾਲਾ ਬੰਨ ਜਦੋਂ ਟੁੱਟਦਾ, ਉਹ ਹੈ ਵੈਸੇ ਜ਼ਮੀਨ ਹਰਿਆਣੇ ਦੀ ਆ, ਪਰ ਟੁੱਟ ਕੇ ਨੁਕਸਾਨ ਪੰਜਾਬ ਦਾ ਕਰਦਾ। ਬਣਾਲੀ ਸਾਹਿਬ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕਾਫੀ ਕੰਮ ਕਰਿਆ ਹੜ੍ਹਾਂ ਦੇ ਵਿੱਚ, ਕਾਫੀ ਨਜ਼ਰ ਆਏ ਕਿ ਜਿੱਥੇ ਵੀ ਪਿੰਡ ਦੇ ਵਿੱਚ ਭੀੜ ਪੈਂਦੀ ਸੀ ਉੱਥੇ ਗੁਰਪ੍ਰੀਤ ਸਿੰਘ ਬਣਾਵਾਲੀ ਪਹੁੰਚ ਜਾਂਦੇ ਸੀ। ਹੁਣ ਕੀ ਹਾਲਾਤ ਨੇ ਉਧਰਲੇ? ਦੇਖੋ, ਜਿਹੜਾ ਕੁਦਰਤੀ ਦੀ ਕਰੋਪੀ ਸੀ ਬਹੁਤ ਵੱਡੀ ਸੀਗੀ, ਪਰ ਲੋਕਾਂ ਦੇ ਸਹਿਯੋਗ ਨਾਲ, ਸਰਕਾਰ ਦੇ ਸਹਿਯੋਗ ਨਾਲ ਅਸੀਂ ਹਾਲਾਤਾਂ 'ਤੇ ਕਾਬੂ ਪਾ ਕੇ ਵੀ ਰੱਖਿਆ। ਭਾਵੇਂ ਨੁਕਸਾਨ ਹੋਇਆ, ਪਰ ਜਿਸ ਹਿਸਾਬ ਨਾਲ ਪਾਣੀ ਆਇਆ ਸੀ ਜਾਂ ਪਿਛਲਾ ਰਿਕਾਰਡ ਸੀਗਾ 16-17 ਫੁੱਟ ਦਾ 26 ਫੁੱਟ ਤੇ ਜਾ ਕੇ ਵੀ ਉਹ ਨੁਕਸਾਨ ਘੱਟ ਹੋਇਆ। ਅਸੀਂ ਜਿਹੜੀ ਰੇਤ ਭਰੀ ਸੀਗੀ ਉਹ ਵੀ ਬਿਲਕੁਲ ਰੇਤ ਨਿਕਲ ਗਈ। ਜਿੱਥੇ ਸਰਕਾਰ ਨੇ ਸਹਿਯੋਗ ਦਿੱਤਾ ਉੱਥੇ ਸਮਾਜ ਸੇਵੀ ਸੰਸਥਾਵਾਂ ਨੇ ਵੀ ਬਹੁਤ ਵੱਡਾ ਸਹਿਯੋਗ ਦਿੱਤਾ ਗਾ। ਸੰਤ ਮਹਾਂਪੁਰਸ਼ਾਂ ਨੇ ਦਿੱਤਾ, NRI ਭਰਾਵਾਂ ਨੇ ਦਿੱਤਾ। ਤਾਂ ਲਗਭਗ ਜਿਹੜੀ ਫਸਲ ਸੀਗੀ, ਫਸਲ ਤਾਂ ਉਹਨਾਂ ਦੀ ਜਾ ਕੇ ਦੇਖੋਗੇ ਕਿ ਅੱਗੇ ਨਾਲੋਂ ਵੀ ਜ਼ਿਆਦਾ ਨਿਕਲੀ ਆ ਪਾਣੀ ਦੇ ਕਰਕੇ। ਪਾਣੀ ਥੱਲੇ ਸੁਧਾਰ ਹੋ ਜਾਂਦਾ, ਪਰ ਜਿਹੜਾ ਘਰਾਂ ਦਾ ਨੁਕਸਾਨ ਹੋਇਆ ਗਾ ਵਿੱਚ, ਘਰਾਂ ਦੀ ਜਿਹੜੀ ਭਰਪਾਈ ਆ ਗਈ ਉਹ ਅਸੀਂ ਕਹਿ ਸਕਦੇ ਹਾਂ, ਮੈਂ ਆਪਾਂ ਮੰਨਣ ਨੂੰ ਤਿਆਰ ਹਾਂ ਕਿ ਭਾਵੇਂ ਸਰਕਾਰ ਨੇ ਵੀ ਸਹਾਇਤਾ ਦਿੱਤੀ ਆ ਅਸੀਂ, ਪਰ ਇੱਕ ਵਾਰੀ ਜ਼ਿੰਦਗੀ 'ਚ ਘਰ ਇੱਕ ਵਾਰੀ ਬਣਦਾ। ਕਈ ਘਰਾਂ ਦਾ ਨੁਕਸਾਨ ਹੋਇਆ, ਉਹਦੀ ਅਸੀਂ ਉਨੀ ਮੈਂ ਆਪ ਮੰਨਦਾ ਵੀ ਭਰਪਾਈ ਨਹੀਂ ਕਰ ਸਕੇ ਜਿੰਨੀ ਕੁ ਉਹਨਾਂ ਦਾ ਨੁਕਸਾਨ ਹੋਇਆਗਾ। ਕੋਸ਼ਿਸ਼ ਬਹੁਤ ਕੀਤੀ ਆ। ਜਿਹੜਾ ਉਹ ਦੌਰ ਸੀ ਜਾਂ ਉਹ ਦਿਨ ਸੀਗੇ ਜਿਹੜੇ ਅੱਜ ਵੀ ਚੇਤੇ ਆਉਂਦੇ ਨੇ, ਰਾਤ ਨੂੰ ਕਈ ਵਾਰ ਪਿਆਂ ਨੂੰ ਸੁਪਨੇ ਆਉਂਦੇ ਹੋਣੇ ਨੇ ਵੀ ਆਹ ਦਿਨ ਸੀ ਜਿਹੜੇ, ਇਹ ਤਾਂ ਅਰਦਾਸ ਕਰਦੇ ਆ ਕਿ ਦੁਬਾਰਾ ਆਉਣ ਨਾ। ਬਿਲਕੁਲ ਜੀ, ਦੇਖੋ ਐਡਾ ਵੱਡਾ ਜਿਹੜਾ ਸੀਗਾ ਨਾ ਕੁਦਰਤ ਦੀ ਕਰੋਪੀ ਜਾਂ ਇੰਨਾ ਪਾਣੀ ਜ਼ਿੰਦਗੀ 'ਚ ਕਦੇ ਨਹੀਂ ਆਇਆ ਸੀ। ਸਾਡੇ ਉੱਥੇ ਪੁਰਾਣਾ ਭਗਵਾਨਪੁਰ ਹੀਂਗਣੇ ਪੁਲ ਆ, ਤੁਸੀਂ ਵੀ ਹੜ੍ਹਾਂ ਦੇ ਦੌਰਾਨ ਕਵਰ ਕੀਤਾ। ਤਾਂ ਪੁਰਾਣੇ ਬਜ਼ੁਰਗ ਦੱਸਦੇ ਆ ਕਿ ਉਹ ਪੁਲ ਦੇ ਪਾਣੀ ਬਿਲਕੁਲ ਨਾਲ ਤਾਂ ਕੀ ਲੱਗਣਾ, 5 ਫੁੱਟ 6 ਫੁੱਟ ਥੱਲੇ ਚੱਲਿਆ ਸੀ, ਤੇ ਐਤਕੀ ਉਸ ਪੁਲ ਤੋਂ ਵੀ 2 ਫੁੱਟ ਪਾਣੀ ਉੱਪਰ ਚੱਲਿਆ। ਪਰ ਉਹਦੇ ਨਾਲ ਇੱਕ ਹੋਰ ਗੱਲ ਹੋ ਗਈ ਹੈ ਜਿਹੜੀ ਮੈਂ ਤੁਹਾਨੂੰ ਦੱਸਣ ਵਾਲਾ, ਕਿ ਕੁਛ ਨਾਲ ਲੱਗਦੇ ਕਿਸਾਨਾਂ ਨੇ ਉਹ ਬੰਨ੍ਹ ਵੀ ਖੋਰ ਲਿਆ ਸੀਗਾ ਵੀ ਕਿਹੜਾ ਪਾਣੀ ਆਉਂਦਾ ਗਾ, ਉਹਨੂੰ ਦਰਿਆ ਨੂੰ ਨਾਲੀ ਕਹਿਣ ਲੱਗ ਗਏ। ਸਾਡੇ ਵਾਲੇ ਪਾਸੇ ਤਾਂ ਤੁਸੀਂ ਵੇਖੋਗੇ ਨਾਲੀ ਕਹਿੰਦੇ ਆ, ਪਰ ਕੁਦਰਤ ਨੇ ਦੱਸਤਾ ਵੀ ਇਹ ਦਰਿਆ ਹੀ ਆ। ਤਾਂ ਅਸੀਂ ਹੁਣ ਜਿਹੜੀ ਕੋਸ਼ਿਸ਼ ਕਰ ਰਹੇ ਹਾਂ ਸਰਕਾਰ ਲੈਵਲ 'ਤੇ, ਇੱਕ ਤਾਂ ਉਹ ਦਰਿਆ ਜਿਹੜਾ ਗਾ ਨਾਲ ਲੋਕਾਂ ਦੀ ਜ਼ਮੀਨ ਵੀ ਖੋਰ ਕੇ ਲੈ ਗਿਆ। ਕਿਸੇ ਦਾ ਕਿੱਲਾ, ਕਿਸੇ ਦਾ 1.5 ਕਿੱਲਾ ਦਰਿਆ ਦੇ ਵਿੱਚ ਆ, ਤੇ ਕਿਸੇ ਥਾਂ 'ਤੇ ਦਰਿਆ ਨੇ ਆਪਦੀ ਜ਼ਮੀਨ ਛੱਡਤੀ, ਜਾਣੀ ਕਿ ਹੋਰ ਜਗ੍ਹਾ ਚਲਾ ਗਿਆ। ਤਾਂ ਇੱਕ ਤਾਂ ਅਸੀਂ ਜਿਹੜੀ ਮੈਂ ਨਿਸ਼ਾਨਦੇਹੀ ਕਰਵਾ ਰਹੇ ਹਾਂ ਅਸੀਂ, ਕਿ ਜਿਹੜੀ ਦੀ ਜ਼ਮੀਨ ਵਿੱਚ ਆਈ ਆ ਉਹਨੂੰ ਜਾਂ ਤਾਂ ਉਹਦੀ ਜਿਹੜੀ ਹੈਗੀ ਜ਼ਮੀਨ ਨੂੰ ਅਕਵਾਇਰ ਕਰਕੇ ਪੰਜਾਬ ਸਰਕਾਰ ਉਹਨਾਂ ਨੂੰ ਪੈਸੇ ਦੇਵੇ ਜਾਂ ਉਹਨਾਂ ਨੂੰ ਬਣਦਾ ਮੁਆਵਜ਼ਾ ਦੇਵੇ। ਜਿਹੜੀ ਦਰਿਆ ਦੀ ਸਾਈਡ 'ਤੇ ਰਹਿ ਗਈ ਉਹ ਜਿਹੜੇ ਲੋਕ ਬਾਹਰ ਆ ਤੇ ਉਹਨਾਂ ਤੋਂ ਅਸੀਂ ਮੁਆਵਜ਼ਾ ਲਈਏ। ਤੇ ਇੱਕ ਜਿਹੜੀ ਇਹ ਹੈਗੀ ਆ ਮਕਰੋੜ ਸਾਹਿਬ ਤੱਕ ਤੁਸੀਂ ਵੇਖੋਗੇ ਚੈਨਲਾਈਜ਼ ਹੋ ਕੇ ਆ ਗਿਆ, ਤਾਂ ਉੱਥੇ ਘੱਟੋ ਘੱਟ 600 ਫੁੱਟ ਕਰੀਬ ਆ। ਤੇ ਅੱਗੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਹਰਿਆਣੇ ਨੇ ਸਟੇ ਲੈ ਲਈ ਸੀਗੀ, ਕੇਸ ਚੱਲਦਾ ਗਾ। ਜੇ ਇਹ ਚੈਨਲਾਈਜ਼ ਹੋ ਜਾਏ ਐਤਕੀ ਤਾਂ ਨੁਕਸਾਨ ਇਹਨਾਂ ਦਾ ਹਰਿਆਣੇ ਦਾ ਵੀ ਬਹੁਤ ਕਰਿਆ ਨਾ। ਜੇ ਉਸੇ ਤਰ੍ਹਾਂ ਜਿਵੇਂ ਪਿੱਛੋਂ ਚੱਲ ਕੇ ਮਕਰੋੜ ਸਾਹਿਬ ਤੱਕ ਆ ਗਿਆ, ਹੁਣ ਮਕਰੋੜ ਸਾਹਿਬ ਕੋਲੋਂ 600 ਫੁੱਟ ਦੇ ਵਿੱਚੋਂ ਅੱਗੇ ਜਾ ਕੇ 198 ਫੁੱਟ ਰਹਿ ਗਿਆ, ਤੇ 198 ਫੁੱਟ 600 ਫੁੱਟ ਦਾ ਪਾਣੀ ਕਿਵੇਂ ਚੱਲੂਗਾ? ਤੇ ਜੇ 600 ਫੁੱਟ ਹੀ ਹੋ ਜਾਏ ਦੋਨੇ ਪਾਸੇ, ਜਿਵੇਂ ਪਹਿਲਾਂ ਜ਼ਮੀਨ ਅਕਵਾਇਰ ਕਰੀਏ, ਜਿਹੜੇ ਪਾਸੇ ਹਰਿਆਣਾ ਲੱਗਦਾ ਹਰਿਆਣਾ ਆਪਣੀ ਸਾਈਡ ਜ਼ਮੀਨ ਅਕਵਾਇਰ ਕਰ ਲੇ, ਪੰਜਾਬ ਆਪਣੀ ਸਾਈਡ, ਜਿੱਥੇ ਇੱਕੋ ਸਟੇਟ ਲੱਗਦਾ ਉਹ ਦੋਨੋਂ ਸਾਈਡ ਕਰ ਲੇ। ਤਾਂ ਜੇ ਚੈਨਲਾਈਜ਼ ਹੋ ਜੇ ਤਾਂ ਜਿਹੜਾ ਇਹ ਨੁਕਸਾਨ ਘੱਟ ਸਕਦਾ। ਦੂਸਰਾ ਮੈਂ ਜਿਹੜੀ ਕਹਿਣਾ ਚਾਹਣਾਗਾ ਇਹਦੇ ਵਿੱਚ, ਕਿ ਇਸ ਪਾਣੀ ਨੂੰ ਹੁਣ ਸਟੋਰ ਵੀ ਕਰਨ ਦੀ ਵਿਵਸਥਾ ਬਣਾਈ ਜਾਵੇ। ਕੋਈ ਨਿੱਕੇ ਨਿੱਕੇ ਚੈਨਲ, ਫਲੱਡ ਚੈਨਲ ਬਣਾ ਕੇ, ਗੇਟ ਬਣਾ ਕੇ ਰੋਕਿਆ ਜਾਵੇ। ਜਦੋਂ ਹੜ੍ਹ ਆਉਂਦਾ ਉਦੋਂ ਖੋਲ੍ਹ ਦਿੱਤੇ ਜਾਣ, ਤੇ ਨਹੀਂ ਇਸ ਪਾਣੀ ਨੂੰ ਅਸੀਂ ਸਿੰਚਾਈ ਲਈ ਵੀ ਵਰਤ ਸਕੀਏ। ਨਹੀਂ ਤਾਂ ਇਹ ਹੁੰਦਾ ਗਾ ਕਿ ਵੈਸੇ ਪਾਣੀ ਵੇਸਟੇਜ ਜਾਂਦਾ ਤੇ ਸਾਨੂੰ ਡੋਬ ਜਾਂਦਾ। ਇਸ ਇਜਲਾਸ ਦੇ ਵਿੱਚ ਕੋਈ ਇਹਦੇ ਤੇ ਉੱਪਰ ਚਰਚਾ ਕਰਨੀ ਬਣਦੀ ਸੀ, ਜਿਹੜੀ ਕਿ ਪੰਜਾਬ ਨੇ ਮਾਰ ਚੱਲੀ ਇਸ ਹੜ੍ਹਾਂ ਦੇ ਵਿੱਚੋਂ ਦੀ ਗੁਜ਼ਰਿਆ ਪੰਜਾਬ। ਅਸੀਂ ਜਿਹੜੀ ਸਾਡੀ ਘੱਗਰ, ਮੈਂ ਹੀ ਕੁਐਸਚਨ ਕੀਤਾ ਸੀਗਾ, ਸਾਡੀ ਘੱਗਰ ਤੇ ਬੁੱਢਾ ਦਰਿਆ ਕਮੇਟੀ ਬਣੀ ਹੋਈ ਆ, ਉਸ ਦੇ ਵਿੱਚ ਇਹ ਬੜੇ ਵੱਡੇ ਪੱਧਰ ਤੇ ਡਿਸਕਸ਼ਨ ਹੋ ਰਹੀ ਆ। ਜਿਹੜੀ ਸਾਡੀ ਕਮੇਟੀ ਸੁਝਾਅ ਦੇ ਰਹੀ ਆ ਕਿ ਇਸ ਨੂੰ ਕਰੋ। ਹੁਣ ਤਾਂ ਤੁਸੀਂ ਕਹੋਗੇ ਕਿ ਪਹਿਲੀ ਵਾਰੀ ਹੋਇਆ ਕਿ ਹਰਿਆਣਾ ਵੀ ਮੰਨਦਾ।
ਕਿ ਅਸੀਂ ਜਿਹੜਾ ਸੁਪਰੀਮ ਕੋਰਟ ਕੇਸ ਚੱਲਦਾ ਗਾ ਜਿਹੜਾ ਉਹ ਅਸੀਂ ਵਾਪਸ ਲੈਣ ਨੂੰ ਤਿਆਰ ਆ, ਕਿਉਂਕਿ ਐਤਕੀ ਹਰਿਆਣੇ ਦੇ ਪਿੰਡਾਂ ਦਾ ਵੀ ਬਹੁਤ ਨੁਕਸਾਨ ਹੋਇਆ। ਦੂਜਾ ਮੈਂ ਤੁਹਾਡੇ ਜਰੀਏ ਹੋਰ ਵੀ ਕਹਿਣਾ ਚਾਹਣਾ ਕਿ ਇਸੇ ਤਰ੍ਹਾਂ ਚਾਂਦਪੁਰੇ ਵਾਲਾ ਬੰਨ੍ਹ ਆ, ਤੁਸੀਂ ਵੇਖਿਆ ਹੋਣਾ ਬੁਢਲਾਡੇ ਕੋਲੇ, ਉਹ ਚਾਂਦਪੁਰੇ ਵਾਲਾ ਬੰਨ੍ਹ ਜਦੋਂ ਟੁੱਟਦਾ ਉਹ ਹੈ ਵੈਸੇ ਜ਼ਮੀਨ ਹਰਿਆਣੇ ਦੀ ਆ, ਪਰ ਟੁੱਟ ਕੇ ਨੁਕਸਾਨ ਪੰਜਾਬ ਦਾ ਕਰਦਾ। ਤੇ ਸਾਨੂੰ ਉਸ ਬੰਨ੍ਹ ਨੂੰ ਚੌੜਾ ਕਰਨ ਦੀ ਜਾਂ ਉਹਨੂੰ ਬੰਨ੍ਹਣ ਦੀ ਪਰਮਿਸ਼ਨ ਨਹੀਂ, ਤੇ ਜਦੋਂ ਟੁੱਟ ਜਾਂਦਾ ਸੀ ਉੱਥੇ ਜਾ ਨਹੀਂ ਸਕਦੇ, ਜਿਸ ਵਾਰ ਇਸ ਵਾਰੀ ਵੀ ਹੋਇਆ। ਅਸੀਂ ਨਹੀਂ ਕਹਿੰਦੇ ਕਿ ਹਰਿਆਣਾ ਜਾਣ ਕੇ ਕਰਦਾ, ਪਰ ਅਸੀਂ ਕਹਿੰਦੇ ਕਿ ਉਹ ਜਗ੍ਹਾ ਜਿਹੜੀ ਜਿੱਥੋਂ ਦੀ ਦਰਿਆ ਲੰਘਦਾ ਗਾ ਉਨੀ ਕਿ ਜੇ ਪੰਜਾਬ ਨੂੰ ਦੇ ਦਿੱਤੀ ਜਾਵੇ। ਅਸੀਂ ਮੀਟਿੰਗ 'ਚ ਵੀ ਮੁੱਦਾ ਉਠਾਇਆ ਗਾ, ਅਕਵਾਇਰ ਕਰਕੇ ਅਸੀਂ ਆਪਦਾ ਬੰਨ੍ਹ ਮਜ਼ਬੂਤ ਕਰ ਲਈਏ, ਕਿਉਂਕਿ ਨੁਕਸਾਨ ਉਹ ਪੰਜਾਬ ਦੇ ਘੱਟੋ ਘੱਟ ਇੱਧਰਲੇ 25-30 ਪਿੰਡਾਂ ਦਾ ਕਰਦਾ, ਜੋ ਇਸ ਵਾਰੀ ਵੀ ਹੋਇਆ। ਕੀ ਲੱਗਦਾ ਨਹੀਂ ਹੈਗਾ ਕਿ 22 ਘੰਟਿਆਂ ਦਾ ਸਮਾਂ ਸੀ ਇੱਕ ਇਜਲਾਸ ਦਾ, ਜਿਹੜਾ ਕੱਲ 2 ਵਜੇ ਸ਼ੁਰੂ ਹੋਇਆ ਤੇ 5:30 ਵਜੇ ਖਤਮ ਹੋ ਗਿਆ, ਅੱਜ 10 ਵਜੇ ਸ਼ੁਰੂ ਹੋਇਆ ਤੇ 2:30 ਵਜੇ ਖਤਮ ਹੋ ਗਿਆ ਇਜਲਾਸ। ਉਸ ਦੇ ਵਿੱਚ ਅਜਿਹੇ ਮੁੱਦੇ ਸੀ ਜਿਹੜੇ ਬਾਕੀ ਸੁਹਿਰਦ ਸੀ, ਉਹਨਾਂ ਦੇ ਉੱਪਰ ਚਰਚਾ ਕਰਨੀ ਬਣਦੀ ਸੀ, ਉਹਨਾਂ ਨੂੰ ਸਮਾਂ ਦੇਣਾ ਬਣਦਾ ਸੀ। ਦੇਖੋ, ਭਾਵੇਂ ਅੱਜ ਕੁਐਸਚਨ ਆਵਰ ਸੀ, ਭਾਵੇਂ 0 ਆਵਰ ਸੀ, ਮੈਂ ਕਹਿ ਸਕਦਾ ਕਿ ਘੱਟੋ ਘੱਟ ਹਰੇਕ ਵਿਧਾਇਕ ਨੇ ਆਪਦੇ ਏਰੀਏ ਦੀ ਸਮੱਸਿਆ ਰੱਖੀ। ਖਾਸ ਕਰਕੇ ਤੁਹਾਨੂੰ ਇਹ ਅਪਰੀਸ਼ੀਏਟ ਕਰਨਾ ਬਣਦਾ ਕਿ ਭਾਵੇਂ ਸਰਕਾਰ ਦੇ 92 ਵਿਧਾਇਕ ਆ, ਪਰ ਸਰਕਾਰ ਦੇ ਵਿਧਾਇਕ ਵੀ ਆਪਦੇ ਹਲਕੇ ਦੀ ਸਮੱਸਿਆ ਵਿਧਾਨ ਸਭਾ 'ਚ ਰੱਖਦੇ ਆ। ਜਿਹੜੀ ਵੀ ਕੋਈ ਉਹਨਾਂ ਨੂੰ ਲੱਗਦਾ ਕਿ ਫੌਰੀ ਹੱਲ ਹੋ ਸਕਦਾ, ਜਾਂ ਧਿਆਨ ਦਿਵਾਊ ਮਤਿਆਂ ਵੱਲ ਵੀ ਤੁਸੀਂ ਵੇਖੋਗੇ, ਜ਼ਿਆਦਾ ਜਿਹੜੇ ਧਿਆਨ ਦਿਵਾਊ ਮਤੇ ਵੀ ਸੀਗੇ ਉਹ ਵੀ ਸਰਕਾਰ ਵਾਲੇ ਪਾਸਿਓਂ ਵਿਧਾਇਕਾਂ ਨੇ ਲਿਆਂਦੇ ਸੀਗੇ। ਡਿਸਕਸ਼ਨ ਚੰਗੀ ਆ, ਹਰੇਕ ਸਬਜੈਕਟ 'ਤੇ ਹੋਈ ਆ, ਤੇ ਜਿਵੇਂ ਜੇ ਹੋਰ ਵੀ ਲੰਮਾ ਚੱਲਦਾ ਤਾਂ ਇਸ ਤੋਂ ਵੀ ਵਧੀਆ। ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰੋਗੇ ਕਿ ਰਿਪੇਰੀਅਨ ਲਾ 'ਤੇ ਗੱਲ ਹੋ ਸਕੇ ਇਸ ਸੈਸ਼ਨਾਂ ਦੇ ਦੌਰਾਨ? ਬਿਲਕੁਲ, ਜੋ ਪੰਜਾਬ ਦੇ ਨਾਲ ਸੰਬੰਧਿਤ ਮੁੱਦੇ ਆ, ਚਾਹੇ ਕੋਈ ਵੀ ਮਸਲਾ ਹੈਗਾ, ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਗਾ, ਚਾਹੇ ਚੰਡੀਗੜ੍ਹ ਦਾ ਮਸਲਾ, ਭਾਵੇਂ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ, ਚਾਹੇ ਸਾਡੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਸਾਡੀ ਮੈਂਬਰੀ ਖਤਮ ਕਰਨ ਦਾ ਮਸਲਾ ਹੈਗਾ, ਚਾਹੇ ਸਤਲੁਜ ਜਮਨਾ ਲਿੰਕ ਨਹਿਰ ਦਾ ਜਾਂ SYL ਦਾ ਜਿਵੇਂ ਕਹਿੰਦੇ ਤੁਸੀਂ ਕਹਿੰਦੇ ਮਸਲਾ ਹੈਗਾ, ਇਹਨਾਂ 'ਤੇ ਮੈਂ ਕਹਿੰਦਾ ਡਿਸਕਸ਼ਨ ਹੋਣੀ ਚਾਹੀਦੀ ਹੈ। ਜਿਹੜੇ ਲੋਕ ਜ਼ਿੰਮੇਵਾਰ ਆ ਉਹਨਾਂ ਦੀ ਜ਼ਿੰਮੇਵਾਰੀ ਫਿਕਸ ਕਰਕੇ ਅੱਗੇ ਤੋਂ ਅਜਿਹੀਆਂ ਗਲਤੀਆਂ ਨਾ ਹੋਣ ਜਿਹੜੀਆਂ ਪੰਜਾਬ ਭੁਗਤ ਰਿਹਾ, ਇਹ 'ਤੇ ਡਿਸਕਸ਼ਨ ਹੋਵੇ ਤਾਂ ਪੰਜਾਬ ਲਈ ਅਤੇ ਸਾਰਿਆਂ ਲਈ ਬਿਹਤਰ ਹੋਵੇਗਾ। ਜੀ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਗੁਰਪ੍ਰੀਤ ਸਿੰਘ ਬਣਾਵਾਲੀ ਦੇ ਨਾਲ ਜਿਹੜੀ ਕਿ ਵਿਚਾਰ ਚਰਚਾ ਸੀ ਉਹ ਕਰ ਰਹੇ ਸੀ, ਤੇ ਇਹ ਚਰਚਾਵਾਂ ਨੇ ਜਿਹੜੀਆਂ ਇਸੇ ਤਰ੍ਹਾਂ ਚੱਲਦੀਆਂ ਰਹਿਣੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਕਾਫੀ ਕੰਮ ਕਰਿਆ ਹੜ੍ਹਾਂ ਦੇ ਵਿੱਚ, ਕਾਫੀ ਨਜ਼ਰ ਆਏ, ਹੁਣ ਕੀ ਹਾਲਾਤ ਨੇ ਉੱਧਰਲੇ? ਭਾਵੇਂ ਨੁਕਸਾਨ ਹੋਇਆ, ਪਰ ਜਿਸ ਹਿਸਾਬ ਨਾਲ ਪਾਣੀ ਆਇਆ ਸੀ ਜਾਂ ਪਿਛਲਾ ਰਿਕਾਰਡ ਸੀਗਾ 16-17 ਫੁੱਟ ਦਾ 26 ਫੁੱਟ ਤੇ ਜਾ ਕੇ ਵੀ ਉਹ ਨੁਕਸਾਨ ਘੱਟ ਹੋਇਆ। ਕਈ ਘਰਾਂ ਦਾ ਨੁਕਸਾਨ ਹੋਇਆ, ਉਹਦੀ ਅਸੀਂ ਉਨੀ ਮੈਂ ਆਪ ਬਣਦਾ ਵੀ ਭਰਪਾਈ ਨਹੀਂ ਕਰ ਸਕੇ ਜਿੰਨੀ ਕੁ ਉਹਨਾਂ ਦਾ ਨੁਕਸਾਨ ਹੋਇਆਗਾ। ਕੋਸ਼ਿਸ਼ ਬਹੁਤ ਕੀਤੀ ਹੈ। ਇਸ ਇਜਲਾਸ ਦੇ ਵਿੱਚ ਕੋਈ ਇਹਦੇ ਦੇ ਉੱਪਰ ਚਰਚਾ ਕਰਨੀ ਬਣਦੀ ਸੀ, ਜਿਹੜੀ ਕਿ ਪੰਜਾਬ ਨੇ ਮਾਰ ਚੱਲੀ ਇਸ ਹੜ੍ਹਾਂ ਦੇ ਵਿੱਚੋਂ ਦੀ ਗੁਜ਼ਰਿਆ ਪੰਜਾਬ, ਜਿਹੜੀ ਸਾਡੀ ਕਮੇਟੀ ਸੁਝਾਅ ਦੇ ਰਹੀ ਹੈ ਕਿ ਇਸ ਨੂੰ ਕਰੋ। ਹੁਣ ਤਾਂ ਤੁਸੀਂ ਕਹੋਗੇ ਕਿ ਪਹਿਲੀ ਵਾਰੀ ਹੋਇਆ ਕਿ ਹਰਿਆਣਾ ਵੀ ਮੰਨਦਾ, ਤੁਸੀਂ ਵੇਖਿਆ ਹੋਣਾ ਬੁਢਲਾਡੇ ਕੋਲੇ, ਉਹ ਚਾਂਦਪੁਰੇ ਵਾਲਾ ਬੰਨ੍ਹ ਜਦੋਂ ਟੁੱਟਦਾ ਉਹ ਹੈ ਵੈਸੇ ਜ਼ਮੀਨ ਹਰਿਆਣੇ ਦੀ ਆ, ਪਰ ਟੁੱਟ ਕੇ ਨੁਕਸਾਨ ਪੰਜਾਬ ਦਾ ਕਰਦਾ। ਬਣਾਲੀ ਸਾਹਿਬ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕਾਫੀ ਕੰਮ ਕਰਿਆ ਹੜ੍ਹਾਂ ਦੇ ਵਿੱਚ, ਕਾਫੀ ਨਜ਼ਰ ਆਏ ਕਿ ਜਿੱਥੇ ਵੀ ਪਿੰਡ ਦੇ ਵਿੱਚ ਭੀੜ ਪੈਂਦੀ ਸੀ ਉੱਥੇ ਗੁਰਪ੍ਰੀਤ ਸਿੰਘ ਬਣਾਵਾਲੀ ਪਹੁੰਚ ਜਾਂਦੇ ਸੀ। ਹੁਣ ਕੀ ਹਾਲਾਤ ਨੇ ਉੱਧਰਲੇ? ਦੇਖੋ, ਜਿਹੜਾ ਕੁਦਰਤੀ ਦੀ ਕਰੋਪੀ ਸੀ ਬਹੁਤ ਵੱਡੀ ਸੀਗੀ, ਪਰ ਲੋਕਾਂ ਦੇ ਸਹਿਯੋਗ ਨਾਲ, ਸਰਕਾਰ ਦੇ ਸਹਿਯੋਗ ਨਾਲ ਅਸੀਂ ਹਾਲਾਤਾਂ 'ਤੇ ਕਾਬੂ ਪਾ ਕੇ ਵੀ ਰੱਖਿਆ। ਭਾਵੇਂ ਨੁਕਸਾਨ ਹੋਇਆ, ਪਰ ਜਿਸ ਹਿਸਾਬ ਨਾਲ ਪਾਣੀ ਆਇਆ ਸੀ ਜਾਂ ਪਿਛਲਾ ਰਿਕਾਰਡ ਸੀਗਾ 16-17 ਫੁੱਟ ਦਾ 26 ਫੁੱਟ ਤੇ ਜਾ ਕੇ ਵੀ ਉਹ ਨੁਕਸਾਨ ਘੱਟ ਹੋਇਆ। ਅਸੀਂ ਜਿਹੜੀ ਰੇਤ ਭਰੀ ਸੀਗੀ ਉਹ ਵੀ ਬਿਲਕੁਲ ਰੇਤ ਨਿਕਲ ਗਈ। ਜਿੱਥੇ ਸਰਕਾਰ ਨੇ ਸਹਿਯੋਗ ਦਿੱਤਾ ਉੱਥੇ ਸਮਾਜ ਸੇਵੀ ਸੰਸਥਾਵਾਂ ਨੇ ਵੀ ਬਹੁਤ ਵੱਡਾ ਸਹਿਯੋਗ ਦਿੱਤਾ ਗਾ, ਸੰਤ ਮਹਾਂਪੁਰਸ਼ਾਂ ਨੇ ਦਿੱਤਾ, NRI ਭਰਾਵਾਂ ਨੇ ਦਿੱਤਾ। ਤਾਂ ਲਗਭਗ ਜਿਹੜੀ ਫਸਲ ਸੀਗੀ, ਫਸਲ ਤਾਂ ਉਹਨਾਂ ਦੀ ਜਾ ਕੇ ਦੇਖੋਗੇ ਕਿ ਅੱਗੇ ਨਾਲੋਂ ਵੀ ਜ਼ਿਆਦਾ ਨਿਕਲੀ ਆ, ਪਾਣੀ ਦੇ ਕਰਕੇ ਪਾਣੀ ਥੱਲੇ ਸੁਧਾਰ ਹੋ ਜਾਂਦਾ। ਪਰ ਜਿਹੜਾ ਘਰਾਂ ਦਾ ਨੁਕਸਾਨ ਹੋਇਆ ਗਾ ਵਿੱਚ, ਘਰਾਂ ਦੀ ਜਿਹੜੀ ਭਰਪਾਈ ਆ ਗਈ ਉਹ ਅਸੀਂ ਕਹਿ ਸਕਦੇ, ਮੈਂ ਆਪਾਂ ਮੰਨਣ ਨੂੰ ਤਿਆਰ ਹਾਂ ਕਿ ਭਾਵੇਂ ਸਰਕਾਰ ਨੇ ਵੀ ਸਹਾਇਤਾ ਦਿੱਤੀ ਆ ਅਸੀਂ, ਪਰ ਇੱਕ ਵਾਰੀ ਜ਼ਿੰਦਗੀ 'ਚ ਘਰ ਇੱਕ ਵਾਰੀ ਬਣਦਾ। ਕਈ ਘਰਾਂ ਦਾ ਨੁਕਸਾਨ ਹੋਇਆ, ਉਹਦੀ ਅਸੀਂ ਉਨੀ ਮੈਂ ਆਪ ਮੰਨਦਾ ਵੀ ਭਰਪਾਈ ਨਹੀਂ ਕਰ ਸਕੇ ਜਿੰਨੀ ਕੁ ਉਹਨਾਂ ਦਾ ਨੁਕਸਾਨ ਹੋਇਆਗਾ। ਕੋਸ਼ਿਸ਼ ਬਹੁਤ ਕੀਤੀ ਆ। ਜਿਹੜਾ ਉਹ ਦੌਰ ਸੀ ਜਾਂ ਉਹ ਦਿਨ ਸੀਗੇ ਜਿਹੜੇ ਅੱਜ ਵੀ ਚੇਤੇ ਆਉਂਦੇ ਨੇ, ਰਾਤ ਨੂੰ ਕਈ ਵਾਰ ਪਿਆਂ ਨੂੰ ਸੁਪਨੇ ਆਉਂਦੇ ਹੋਣੇ ਨੇ ਵੀ ਆਹ ਦਿਨ ਸੀ ਜਿਹੜੇ, ਇਹ ਤਾਂ ਅਰਦਾਸ ਕਰਦੇ ਆ ਕਿ ਦੁਬਾਰਾ ਆਉਣ ਨਾ। ਬਿਲਕੁਲ ਜੀ, ਦੇਖੋ ਐਡਾ ਵੱਡਾ ਜਿਹੜਾ ਸੀਗਾ ਨਾ
ਕੁਦਰਤ ਦੀ ਕਰੋਪੀ ਜਾਂ ਇੰਨਾ ਪਾਣੀ ਜ਼ਿੰਦਗੀ 'ਚ ਕਦੇ ਨਹੀਂ ਆਇਆ ਸੀ ਸਾਡੇ ਉੱਥੇ। ਪੁਰਾਣਾ ਭਗਵਾਨਪੁਰ ਹੀਂਗ ਨੇ ਪੁਲ ਆ, ਤੁਸੀਂ ਵੀ ਹੜ੍ਹਾਂ ਦੇ ਦੌਰਾਨ ਕਵਰ ਕੀਤਾ। ਤਾਂ ਪੁਰਾਣੇ ਬਜ਼ੁਰਗ ਦੱਸਦੇ ਆ ਕਿ ਉਹ ਪੁਲ ਦੇ ਪਾਣੀ ਬਿਲਕੁਲ ਨਾਲ ਤੱਕ ਹੀ ਲੱਗਣਾ, 5 ਫੁੱਟ 6 ਫੁੱਟ ਥੱਲੇ ਚੱਲਿਆ ਸੀ, ਤੇ ਐਤਕੀ ਉਸ ਪੁਲ ਤੋਂ ਵੀ 2 ਫੁੱਟ ਪਾਣੀ ਉੱਪਰ ਚੱਲਿਆ। ਪਰ ਉਹਦੇ ਨਾਲ ਇੱਕ ਹੋਰ ਗੱਲ ਹੋ ਗਈ ਆ ਜਿਹੜੀ ਮੈਂ ਤੁਹਾਨੂੰ ਦੱਸਣ ਵਾਲਾ, ਕਿ ਕੁਝ ਨਾਲ ਲੱਗਦੇ ਕਿਸਾਨਾਂ ਨੇ ਉਹ ਬੰਨ੍ਹਣ ਵੀ ਖੋਰ ਲਿਆ ਸੀਗਾ ਵੀ ਕਿਹੜਾ ਪਾਣੀ ਆਉਂਦਾ ਗਾ, ਉਹਨੂੰ ਦਰਿਆ ਨੂੰ ਨਾਲੀ ਕਹਿਣ ਲੱਗ ਗਏ। ਸਾਡੇ ਵਾਲੇ ਪਾਸੇ ਤਾਂ ਤੁਸੀਂ ਵੇਖੋਗੇ ਨਾਲੀ ਕਹਿੰਦੇ ਆ, ਪਰ ਕੁਦਰਤ ਨੇ ਦੱਸਤਾ ਵੀ ਇਹ ਦਰਿਆ ਹੀ ਆ। ਤਾਂ ਅਸੀਂ ਹੁਣ ਜਿਹੜੀ ਕੋਸ਼ਿਸ਼ ਕਰ ਰਹੇ ਹਾਂ ਮੈਂ ਸਰਕਾਰ ਲੈਵਲ 'ਤੇ, ਇੱਕ ਤਾਂ ਉਹ ਦਰਿਆ ਜਿਹੜਾ ਗਾ ਨਾਲ ਨਾਲ ਲੋਕਾਂ ਦੀ ਜ਼ਮੀਨ ਵੀ ਖੁਰ ਕੇ ਲੈ ਗਿਆ। ਕਿਸੇ ਦਾ ਕਿੱਲਾ, ਕਿਸੇ ਦਾ 1.5 ਕਿੱਲਾ ਦਰਿਆ ਦੇ ਵਿੱਚ ਆ, ਤੇ ਕਿਸੇ ਥਾਂ ਤੇ ਦਰਿਆ ਨੇ ਆਪਦੀ ਜ਼ਮੀਨ ਛੱਡਤੀ, ਜਾਣੀ ਕਿ ਹੋਰ ਜਗ੍ਹਾ ਚਲਾ ਗਿਆ। ਤਾਂ ਇੱਕ ਤਾਂ ਅਸੀਂ ਜਿਹੜੀ ਮੈਂ ਨਿਸ਼ਾਨਦੇਹੀ ਕਰਵਾ ਰਹੇ ਹਾਂ ਅਸੀਂ, ਕਿ ਜਿਹੜੀ ਦੀ ਜ਼ਮੀਨ ਵਿੱਚ ਆਈ ਆ ਉਹਨੂੰ ਜਾਂ ਤਾਂ ਉਹਦੀ ਜਿਹੜੀ ਹੈਗੀ ਜ਼ਮੀਨ ਨੂੰ ਅਕਵਾਇਰ ਕਰਕੇ ਪੰਜਾਬ ਸਰਕਾਰ ਉਹਨਾਂ ਨੂੰ ਪੈਸੇ ਦੇਵੇ ਜਾਂ ਉਹਨਾਂ ਨੂੰ ਬਣਦਾ ਮੁਆਵਜ਼ਾ ਦੇਵੇ। ਜਿਹੜੀ ਦਰਿਆ ਦੀ ਸਾਈਡ 'ਤੇ ਰਹਿ ਗਈ ਉਹ ਜਿਹੜੇ ਲੋਕ ਬਾਹਰ ਆ ਤੇ ਉਹਨਾਂ ਤੋਂ ਅਸੀਂ ਮੁਆਵਜ਼ਾ ਲਈਏ। ਤੇ ਇੱਕ ਜਿਹੜੀ ਇਹ ਹੈਗੀ ਆ ਮਕਰੋੜ ਸਾਹਿਬ ਤੱਕ ਤੁਸੀਂ ਵੇਖੋਗੇ ਚੈਨਲਾਈਜ਼ ਹੋ ਕੇ ਆ ਗਿਆ, ਤਾਂ ਉੱਥੇ ਘੱਟੋ ਘੱਟ 600 ਫੁੱਟ ਕਰੀਬ ਆ। ਤੇ ਅੱਗੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਹਰਿਆਣੇ ਨੇ ਸਟੇ ਲੈ ਲਈ ਸੀਗੀ, ਕੇਸ ਚੱਲਦਾ ਗਾ। ਜੇ ਚੈਨਲਾਈਜ਼ ਹੋ ਜਾਏ ਐਤਕੀ ਤਾਂ ਨੁਕਸਾਨ ਇਹਨਾਂ ਦਾ ਹਰਿਆਣੇ ਦਾ ਵੀ ਬਹੁਤ ਕਰਿਆ ਨਾ। ਜੇ ਉਸੇ ਤਰ੍ਹਾਂ ਜਿਵੇਂ ਪਿੱਛੋਂ ਚੱਲ ਕੇ ਮਕਰੋੜ ਸਾਹਿਬ ਤੱਕ ਆ ਗਿਆ, ਹੁਣ ਮਕਰੋੜ ਸਾਹਿਬ ਕੋਲੋਂ 600 ਫੁੱਟ ਦੇ ਵਿੱਚੋਂ ਅੱਗੇ ਜਾ ਕੇ 198 ਫੁੱਟ ਰਹਿ ਗਿਆ, ਤੇ 198 ਫੁੱਟ 600 ਫੁੱਟ ਦਾ ਪਾਣੀ ਕਿਵੇਂ ਚੱਲੂਗਾ? ਤੇ ਜੇ 600 ਫੁੱਟ ਹੀ ਹੋ ਜਾਏ ਦੋਨੇ ਪਾਸੇ, ਜਿਵੇਂ ਪਹਿਲਾਂ ਜ਼ਮੀਨ ਅਕਵਾਇਰ ਕਰੀਏ, ਜਿਹੜੇ ਪਾਸੇ ਹਰਿਆਣਾ ਲੱਗਦਾ ਹਰਿਆਣਾ ਆਪਣੀ ਸਾਈਡ ਜ਼ਮੀਨ ਅਕਵਾਇਰ ਕਰ ਲੇ, ਪੰਜਾਬ ਆਪਣੀ ਸਾਈਡ, ਜਿੱਥੇ ਇੱਕੋ ਸਟੇਟ ਲੱਗਦਾ ਉਹ ਦੋਨੋਂ ਸਾਈਡ ਕਰ ਲੇ। ਤਾਂ ਜੇ ਚੈਨਲਾਈਜ਼ ਹੋ ਜੇ ਤਾਂ ਜਿਹੜਾ ਇਹ ਨੁਕਸਾਨ ਘਟ ਸਕਦਾ। ਦੂਸਰਾ ਮੈਂ ਜਿਹੜੀ ਕਹਿਣਾ ਚਾਹਣਾ ਗਾ ਇਹਦੇ ਵਿੱਚ, ਕਿ ਇਸ ਪਾਣੀ ਨੂੰ ਹੁਣ ਸਟੋਰ ਵੀ ਕਰਨ ਦੀ ਵਿਵਸਥਾ ਬਣਾਈ ਜਾਵੇ। ਕੋਈ ਨਿੱਕੇ ਨਿੱਕੇ ਚੈਨਲ, ਫਲੱਡ ਚੈਨਲ ਬਣਾ ਕੇ, ਗੇਟ ਬਣਾ ਕੇ ਰੋਕਿਆ ਜਾਵੇ। ਜਦੋਂ ਹੜ੍ਹ ਆਉਂਦਾ ਉਦੋਂ ਖੋਲ੍ਹ ਦਿੱਤੇ ਜਾਣ, ਤੇ ਨਹੀਂ ਇਸ ਪਾਣੀ ਨੂੰ ਅਸੀਂ ਸਿੰਚਾਈ ਲਈ ਵੀ ਵਰਤ ਸਕੀਏ। ਨਹੀਂ ਤਾਂ ਇਹ ਹੁੰਦਾ ਗਾ ਕਿ ਵੈਸੇ ਪਾਣੀ ਵੇਸਟੇਜ ਜਾਂਦਾ ਤੇ ਸਾਨੂੰ ਡੋਬ ਜਾਂਦਾ। ਇਸ ਅਜਲਾਸ ਦੇ ਵਿੱਚ ਕੋਈ ਇਹਦੇ ਤੇ ਉੱਪਰ ਚਰਚਾ ਕਰਨੀ ਬਣਦੀ ਸੀ, ਜਿਹੜੀ ਕਿ ਪੰਜਾਬ ਨੇ ਮਾਰ ਚੱਲੀ ਇਸ ਹੜ੍ਹਾਂ ਦੇ ਵਿੱਚੋਂ ਦੀ ਗੁਜ਼ਰਿਆ ਪੰਜਾਬ? ਅਸੀਂ ਜਿਹੜੀ ਸਾਡੀ ਘੱਗਰ, ਮੈਂ ਹੀ ਕੁਐਸਚਨ ਕੀਤਾ ਸੀਗਾ, ਸਾਡੀ ਘੱਗਰ ਤੇ ਬੁੱਢਾ ਦਰਿਆ ਕਮੇਟੀ ਬਣੀ ਹੋਈ ਆ, ਉਸ ਦੇ ਵਿੱਚ ਇਹ ਬੜੇ ਵੱਡੇ ਪੱਧਰ ਤੇ ਡਿਸਕਸ਼ਨ ਹੋ ਰਹੀ ਆ। ਜਿਹੜੀ ਸਾਡੀ ਕਮੇਟੀ ਸੁਝਾਅ ਦੇ ਰਹੀ ਆ ਕਿ ਇਸ ਨੂੰ ਕਰੋ। ਹੁਣ ਤਾਂ ਤੁਸੀਂ ਕਹੋਗੇ ਕਿ ਪਹਿਲੀ ਵਾਰੀ ਹੋਇਆ ਕਿ ਹਰਿਆਣਾ ਵੀ ਮੰਨਦਾ ਕਿ ਅਸੀਂ ਜਿਹੜਾ ਸੁਪਰੀਮ ਕੋਰਟ ਕੇਸ ਚੱਲਦਾ ਗਾ ਜਿਹੜਾ ਉਹ ਅਸੀਂ ਵਾਪਸ ਲੈਣ ਨੂੰ ਤਿਆਰ ਆ, ਕਿਉਂਕਿ ਐਤਕੀ ਹਰਿਆਣੇ ਦੇ ਪਿੰਡਾਂ ਦਾ ਵੀ ਬਹੁਤ ਨੁਕਸਾਨ ਹੋਇਆ। ਦੂਜਾ ਮੈਂ ਤੁਹਾਡੇ ਜ਼ਰੀਏ ਹੋਰ ਵੀ ਕਹਿਣਾ ਚਾਹਣਾ ਕਿ ਇਸੇ ਤਰ੍ਹਾਂ ਚਾਂਦਪੁਰੇ ਵਾਲਾ ਬੰਨ੍ਹ ਆ, ਤੁਸੀਂ ਵੇਖਿਆ ਹੋਣਾ ਬੁਢਲਾਡੇ ਕੋਲੇ, ਉਹ ਚਾਂਦਪੁਰੇ ਵਾਲਾ ਬੰਨ੍ਹ ਜਦੋਂ ਟੁੱਟਦਾ, ਉਹ ਹੈ ਵੈਸੇ ਜ਼ਮੀਨ ਹਰਿਆਣੇ ਦੀ ਆ, ਪਰ ਟੁੱਟ ਕੇ ਨੁਕਸਾਨ ਪੰਜਾਬ ਦਾ ਕਰਦਾ। ਤਾਂ ਸਾਨੂੰ ਉਸ ਬੰਨ੍ਹ ਨੂੰ ਚੌੜਾ ਕਰਨ ਦੀ ਜਾਂ ਉਹਨੂੰ ਬੰਨ੍ਹਣ ਦੀ ਪਰਮਿਸ਼ਨ ਨਹੀਂ, ਤੇ ਜਦੋਂ ਟੁੱਟ ਜਾਂਦਾ ਅਸੀਂ ਉੱਥੇ ਜਾ ਨਹੀਂ ਸਕਦੇ, ਜਿਸ ਵਾਰ ਇਸ ਵਾਰੀ ਵੀ ਹੋਇਆ। ਅਸੀਂ ਨਹੀਂ ਕਹਿੰਦੇ ਕਿ ਹਰਿਆਣਾ ਜਾਣ ਕੇ ਕਰਦਾ, ਪਰ ਅਸੀਂ ਕਹਿੰਦੇ ਕਿ ਉਹ ਜਗ੍ਹਾ ਜਿਹੜੀ ਜਿੱਥੋਂ ਦੀ ਦਰਿਆ ਲੰਘਦਾ ਗਾ ਉਨੀ ਕਿ ਜੇ ਪੰਜਾਬ ਨੂੰ ਦੇ ਦਿੱਤੀ ਜਾਵੇ। ਅਸੀਂ ਮੀਟਿੰਗ 'ਚ ਵੀ ਮੁੱਦਾ ਉਠਾਇਆ ਗਾ, ਅਕਵਾਇਰ ਕਰਕੇ ਅਸੀਂ ਆਪਦਾ ਬੰਨ੍ਹ ਮਜ਼ਬੂਤ ਕਰ ਲਈਏ, ਕਿਉਂਕਿ ਨੁਕਸਾਨ ਉਹ ਪੰਜਾਬ ਦੇ ਘੱਟੋ ਘੱਟ ਇੱਧਰਲੇ 25-30 ਪਿੰਡਾਂ ਦਾ ਕਰਦਾ, ਜੋ ਇਸ ਵਾਰੀ ਵੀ ਹੋਇਆ। ਕੀ ਲੱਗਦਾ ਨਹੀਂ ਹੈਗਾ ਕਿ 22 ਘੰਟਿਆਂ ਦਾ ਸਮਾਂ ਸੀ ਇੱਕ ਅਜਲਾਸ ਦਾ, ਜਿਹੜਾ ਕੱਲ੍ਹ 2 ਵਜੇ ਸ਼ੁਰੂ ਹੋਇਆ ਤੇ 5:30 ਵਜੇ ਖਤਮ ਹੋ ਗਿਆ, ਅੱਜ 10 ਵਜੇ ਸ਼ੁਰੂ ਹੋਇਆ ਤੇ 2:30 ਵਜੇ ਖਤਮ ਹੋ ਗਿਆ ਅਜਲਾਸ? ਉਸ ਦੇ ਵਿੱਚ ਅਜਿਹੇ ਮੁੱਦੇ ਸੀ ਜਿਹੜੇ ਬਾਕੀ ਸੁਹਿਰਦ ਸੀ, ਉਹਨਾਂ ਦੇ ਉੱਪਰ ਚਰਚਾ ਕਰਨੀ ਬਣਦੀ ਸੀ, ਉਹਨਾਂ ਨੂੰ ਸਮਾਂ ਦੇਣਾ ਬਣਦਾ ਸੀ। ਦੇਖੋ, ਭਾਵੇਂ ਅੱਜ ਕੁਐਸਚਨ ਆਵਰ ਸੀ, ਭਾਵੇਂ 0 ਆਵਰ ਸੀ, ਮੈਂ ਕਹਿ ਸਕਦਾ ਕਿ ਘੱਟੋ ਘੱਟ ਹਰੇਕ ਵਿਧਾਇਕ ਨੇ ਆਪਦੇ ਏਰੀਏ ਦੀ ਸਮੱਸਿਆ ਰੱਖੀ। ਖਾਸ ਕਰਕੇ ਤੁਹਾਨੂੰ ਇਹ ਅਪਰੀਸ਼ੀਏਟ ਕਰਨਾ ਬਣਦਾ ਕਿ ਭਾਵੇਂ ਸਰਕਾਰ ਦੇ 92 ਵਿਧਾਇਕ ਆ, ਪਰ ਸਰਕਾਰ ਦੇ ਵਿਧਾਇਕ ਵੀ ਆਪਦੇ ਹਲਕੇ ਦੀ ਸਮੱਸਿਆ ਵਿਧਾਨ ਸਭਾ 'ਚ ਰੱਖਦੇ ਆ। ਜਿਹੜੀ ਵੀ ਕੋਈ ਉਹਨਾਂ ਨੂੰ ਲੱਗਦਾ ਕਿ ਫੌਰੀ ਹੱਲ ਹੋ ਸਕਦਾ, ਜਾਂ ਧਿਆਨ ਦਿਵਾਊ ਮਤਿਆਂ ਵੱਲ ਵੀ ਤੁਸੀਂ ਵੇਖੋਗੇ, ਜ਼ਿਆਦਾ ਜਿਹੜੇ ਧਿਆਨ ਦਿਵਾਊ ਮਤੇ ਵੀ ਸੀਗੇ ਉਹ ਵੀ ਸਰਕਾਰ ਵਾਲੇ ਪਾਸਿਓਂ ਵਿਧਾਇਕਾਂ ਨੇ ਲਿਆਂਦੇ ਸੀਗੇ। ਡਿਸਕਸ਼ਨ ਚੰਗੀ ਆ, ਹਰੇਕ ਸਬਜੈਕਟ 'ਤੇ ਹੋਈ ਆ, ਤੇ ਜਿਵੇਂ ਜੇ ਹੋਰ ਵੀ ਲੰਮਾ ਚੱਲਦਾ ਤਾਂ ਇਸ ਤੋਂ ਵੀ ਵਧੀਆ। ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰੋਗੇ ਕਿ ਰਿਪੇਰੀਆਂ ਲਾ 'ਤੇ ਗੱਲ ਹੋ ਸਕੇ ਇਸ ਸੈਸ਼ਨਾਂ ਦੇ ਦੌਰਾਨ? ਬਿਲਕੁਲ, ਜੋ ਪੰਜਾਬ ਦੇ ਨਾਲ ਸੰਬੰਧਿਤ ਮੁੱਦੇ ਆ, ਚਾਹੇ ਕੋਈ ਵੀ ਮਸਲਾ ਗਾ, ਪਰ ਮੈਂ ਇੱਕ ਗੱਲ ਕਹਿਣੀ ਚਾਹਣਾ ਗਾ, ਚਾਹੇ ਚੰਡੀਗੜ੍ਹ ਦਾ ਮਸਲਾ, ਭਾਵੇਂ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ, ਚਾਹੇ ਸਾਡੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਸਾਡੀ ਮੈਂਬਰੀ ਖਤਮ ਕਰਨ ਦਾ ਮਸਲਾ ਗਾ, ਚਾਹੇ ਸਤਲੁਜ ਜਮਨਾ ਲਿੰਕ ਨਹਿਰ ਦਾ ਜਾਂ SYL ਦਾ ਜਿਵੇਂ ਕਹਿੰਦੇ ਤੁਸੀਂ ਕਹਿੰਦੇ ਮਸਲਾ ਗਾ, ਇਹਨਾਂ 'ਤੇ ਮੈਂ ਕਹਿੰਦਾ ਡਿਸਕਸ਼ਨ ਹੋਣੀ ਚਾਹੀਦੀ ਹੈ। ਜਿਹੜੇ ਲੋਕ ਜ਼ਿੰਮੇਵਾਰ ਆ ਉਹਨਾਂ ਦੀ ਜ਼ਿੰਮੇਵਾਰੀ ਫਿਕਸ ਕਰਕੇ ਅੱਗੇ ਤੋਂ ਅਜਿਹੀਆਂ ਗਲਤੀਆਂ ਨਾ ਹੋਣ ਜਿਹੜੀਆਂ ਪੰਜਾਬ ਭੁਗਤ ਰਿਹਾ, ਇਹ 'ਤੇ ਡਿਸਕਸ਼ਨ ਹੋਵੇ ਤਾਂ ਪੰਜਾਬ ਲਈ ਤੇ ਸਾਰਿਆਂ ਲਈ ਬਿਹਤਰ ਹੋਵੇਗਾ। ਜੀ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਗੁਰਪ੍ਰੀਤ ਸਿੰਘ ਬਣਾਵਾਲੀ ਦੇ ਨਾਲ ਜਿਹੜੀ ਕਿ ਵਿਚਾਰ ਚਰਚਾ ਸੀ ਉਹ ਕਰ ਰਹੇ ਸੀ, ਤੇ ਇਹ
ਚਰਚਾਵਾਂ ਨੇ ਜਿਹੜੀਆਂ ਇਸੇ ਤਰ੍ਹਾਂ ਚੱਲਦੀਆਂ ਰਹਿਣੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਕਾਫੀ ਕੰਮ ਕਰਿਆ ਹੜ੍ਹਾਂ ਦੇ ਵਿੱਚ, ਕਾਫੀ ਨਜ਼ਰ ਆਏ। ਹੁਣ ਕੀ ਹਾਲਾਤ ਨੇ ਉਧਰਲੇ? ਭਾਵੇਂ ਨੁਕਸਾਨ ਹੋਇਆ, ਪਰ ਜਿਸ ਹਿਸਾਬ ਨਾਲ ਪਾਣੀ ਆਇਆ ਸੀ ਜਾਂ ਪਿਛਲਾ ਰਿਕਾਰਡ ਸੀਗਾ 16-17 ਫੁੱਟ ਦਾ 26 ਫੁੱਟ ਤੇ ਜਾ ਕੇ ਵੀ ਉਹ ਨੁਕਸਾਨ ਘੱਟ ਹੋਇਆ। ਕਈ ਘਰਾਂ ਦਾ ਨੁਕਸਾਨ ਹੋਇਆ, ਉਹਦੀ ਅਸੀਂ ਉਨੀ ਮੈਂ ਆਪ ਮੰਨਦਾ ਵੀ ਭਰਪਾਈ ਨਹੀਂ ਕਰ ਸਕੇ ਜਿੰਨੀ ਕੁ ਉਹਨਾਂ ਦਾ ਨੁਕਸਾਨ ਹੋਇਆਗਾ। ਕੋਸ਼ਿਸ਼ ਬਹੁਤ ਕੀਤੀ ਹੈ। ਇਸ ਇਜਲਾਸ ਦੇ ਵਿੱਚ ਕੋਈ ਇਹਦੇ ਦੇ ਉੱਪਰ ਚਰਚਾ ਕਰਨੀ ਬਣਦੀ ਸੀ, ਜਿਹੜੀ ਕਿ ਪੰਜਾਬ ਨੇ ਮਾਰ ਚੱਲੀ ਇਸ ਹੜ੍ਹਾਂ ਦੇ ਵਿੱਚੋਂ ਦੀ ਗੁਜ਼ਰਿਆ ਪੰਜਾਬ। ਜਿਹੜੀ ਸਾਡੀ ਕਮੇਟੀ ਸੁਝਾਅ ਦੇ ਰਹੀ ਆ ਕਿ ਇਸ ਨੂੰ ਕਰੋ। ਹੁਣ ਤਾਂ ਤੁਸੀਂ ਕਹੋਗੇ ਕਿ ਪਹਿਲੀ ਵਾਰੀ ਹੋਇਆ ਕਿ ਹਰਿਆਣਾ ਵੀ ਮੰਨਦਾ। ਤੁਸੀਂ ਵੇਖਿਆ ਹੋਣਾ ਬੁਢਲਾਡੇ ਕੋਲੇ ਉਹ ਚਾਂਦਪੁਰੇ ਵਾਲਾ ਬੰਨ੍ਹ ਜਦੋਂ ਟੁੱਟਦਾ, ਉਹ ਹੈ ਵੈਸੇ ਜ਼ਮੀਨ ਹਰਿਆਣੇ ਦੀ ਆ, ਪਰ ਟੁੱਟ ਕੇ ਨੁਕਸਾਨ ਪੰਜਾਬ ਦਾ ਕਰਦਾ। ਬਣਾਲੀ ਸਾਹਿਬ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕਾਫੀ ਕੰਮ ਕਰਿਆ ਹੜ੍ਹਾਂ ਦੇ ਵਿੱਚ, ਕਾਫੀ ਨਜ਼ਰ ਆਏ ਕਿ ਜਿੱਥੇ ਵੀ ਪਿੰਡ ਦੇ ਵਿੱਚ ਭੀੜ ਪੈਂਦੀ ਸੀ ਉੱਥੇ ਗੁਰਪ੍ਰੀਤ ਸਿੰਘ ਬਣਾਵਾਲੀ ਪਹੁੰਚ ਜਾਂਦੇ ਸੀ। ਹੁਣ ਕੀ ਹਾਲਾਤ ਨੇ ਉਧਰਲੇ? ਦੇਖੋ, ਜਿਹੜਾ ਕੁਦਰਤੀ ਦੀ ਕਰੋਪੀ ਸੀ ਬਹੁਤ ਵੱਡੀ ਸੀ।